ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 10 ਜੂਨ ਦਿਨ ਸ਼ੁੱਕਰਵਾਰ ਅੱਜ ਸਵੇਰ ਦੇ ਖਬਰ ਤੇ ਨਜ਼ਰ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਆਟੋ, ਹੋਮ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ, ਹੋਟਲ, ਮੋਟਲ, ਹਰ ਇੱਕ ਚੀਜ਼ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇ ਤੁਸੀਂ AARP ਦੇ ਮੈਂਬਰ ਹੋ ਤਾਂ ਤੁਹਾਨੂੰ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਦਵਾ ਸਕਦੇ ਨੇ। ਉਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਕਰੋ 408-272-2500 4082722500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਫਿਲਮ ਦਾ ਵਿਵਾਦ, ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਫਟਕਾਰ ਲਾਉਣ ਤੋਂ ਬਾਅਦ ਫੈਸਲਾ ਸੋਮਵਾਰ ਤੇ ਰਾਖਵਾਂ ਰੱਖਿਆ। ਬਿਲਕੁਲ ਜੀ, ਸੋਮਵਾਰ ਹੁਣ ਕੱਟੀ ਕੱਟਾ ਨਿਕਲ ਜਾਏਗਾ, ਪਤਾ ਲੱਗ ਜਾਏਗਾ ਕਿ ਇਹ ਊਠ ਕਿਹੜੇ ਪਾਸੇ ਬਹਿਣਾ ਆ। ਪਰ ਮੇਰੇ ਖਿਆਲ ਦੇ ਨਾਲ ਜਿਹੜੀ ਆਪਾਂ ਪਹਿਲਾਂ ਅਗਾਊ ਭਵਿੱਖਬਾਣੀ ਕੀਤੀ ਸੀ ਕਿ ਇਹ ਕੋਰਟ ਦੇ ਜ਼ਰੀਏ ਫਿਲਮ ਹੈ ਜਿਹੜੀ ਸ਼ਾਇਦ ਸਾਬਤੀ ਰਿਲੀਜ਼ ਹੋ ਜਾਏਗੀ। ਥੋੜ੍ਹੀ ਜਿਹੀ ਕਾਟ ਛਾਟ ਭਾਵੇਂ ਹੋਵੇ, ਪਰ ਲੱਗਦਾ ਹੈ ਕਿ ਫਿਲਮ ਦਾ ਜਿਹੜਾ ਰਾਹ ਪੱਧਰਾ ਹੋ ਜਾਏਗਾ ਰਿਲੀਜ਼ ਹੋਣ ਲਈ। ਵੈਸੇ ਅੱਜ ਇੱਕ ਚੀਜ਼ ਹੋਰ ਬੜੀ ਬੰਬੇ ਹਾਈ ਕੋਰਟ ਨੇ ਵੱਡੀ ਕਹੀ ਹੈ, ਸੈਂਸਰ ਬੋਰਡ ਨੂੰ ਝਾੜ ਲਾਈ ਹੈ, ਫਟਕਾਰ ਪਾਈ ਹੈ। ਉਹਨਾਂ ਨੇ ਆਖਿਆ ਕਿ ਭਾਈ ਜਿਹੜਾ ਤੁਹਾਡਾ ਕੰਮ ਇਹ ਨਹੀਂ ਹੈ ਕਿ ਇਹ ਚੀਜ਼ ਲੋਕ ਪਸੰਦ ਕਰਦੇ ਜਾਂ ਨਹੀਂ ਪਸੰਦ ਕਰਦੇ, ਲੋਕਾਂ ਨੂੰ ਤੇ ਛੱਡੋ ਕਿ ਉਹ ਇਸ ਚੀਜ਼ ਨੂੰ ਨਕਾਰਦੇ ਆ ਜਾਂ ਸਵੀਕਾਰਦੇ ਆ। ਤਾਂ ਮੇਰੇ ਖਿਆਲ ਨਾਲ ਇਹ ਇੱਕ ਵੱਡੀ ਗੱਲ ਆ ਕਿ ਤੁਸੀਂ ਰਾਹ ਦੇ ਵਿੱਚ ਰੁਕਾਵਟ ਨਾ ਬਣੋ, ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣ ਦਿਓ। ਜਿਹੜੀ ਫਿਲਮ ਜਾਂਦੀ ਹੈ ਲੋਕੀ ਫੈਸਲਾ ਕਰਨ ਕਿ ਕੀ ਇਹ ਚੰਗੀ ਹੈ, ਕੀ ਇਹ ਮਾੜੀ ਹੈ, ਕੀ ਇਹ ਸੱਚੀ ਹੈ, ਕੀ ਇਹ ਝੂਠੀ ਹੈ, ਕੀ ਢੁਕਵੀਂ ਹੈ, ਕੀ ਇਹ ਥੋਪੀ ਹੋਈ ਹੈ। ਸਾਰੀਆਂ ਚੀਜ਼ਾਂ ਲੋਕਾਂ ਤੇ ਛੱਡ ਦਿਓ, ਕਿਉਂਕਿ ਫਿਲਮ ਲੋਕਾਂ ਲਈ ਬਣਦੀ ਹੈ। ਤਾਂ ਲੋਕਾਂ ਦੇ ਵਿੱਚ ਹੀ ਇਹ ਫੈਸਲਾ ਹੋ ਜਾਵੇ। ਇਹ ਬਹੁਤ ਵੱਡੀ ਟਿੱਪਣੀ ਹੈ ਬੰਬੇ ਹਾਈ ਕੋਰਟ ਦੀ। ਪਰ ਇਸ ਤੋਂ ਅੱਗੇ ਜੇ ਦੇਖੀਏ ਤਾਂ ਇਹ ਸਾਫ਼ ਹੀ ਹੁੰਦਾ ਹੈ ਕਿ ਜਿਹੜਾ ਸੈਂਸਰ ਬੋਰਡ ਹੈ ਉਹਦਾ ਕੰਮ ਹੈ ਸਰਟੀਫਿਕੇਟ ਦੇਣਾ। ਪਰ ਇੱਥੇ ਸੈਂਸਰ ਬੋਰਡ ਧਿਰ ਬਣ ਗਿਆ, ਇੱਕ ਜਿਵੇਂ ਕਹਿ ਲਈਏ ਪਾਰਟੀ ਬਣ ਕੇ ਖੜ ਗਿਆ ਕਿ ਨਹੀਂ ਜੀ ਇਹ ਤੇ ਏਦਾਂ ਹੋਣਾ ਹੀ ਹੋਣਾ, ਇਹ ਤੇ ਏਦਾਂ ਨਹੀਂ ਹੋਣਾ। ਇੱਥੋਂ ਤੱਕ ਕਿ ਜਿਹੜਾ ਇਹਨਾਂ ਦਾ ਮੁਖੀ ਹੈ ਸੈਂਸਰ ਬੋਰਡ ਦਾ, ਉਹ ਏਡਾ ਸਲੱਗ ਨਿਕਲਿਆ, ਏਡਾ ਸਲੱਖਣ ਨਿਕਲਿਆ, ਉਹਨੇ ਇੱਕ ਚੈਨਲ ਤੇ ਬੈਠੇ ਬੈਠੇ ਆਖ ਦਿੱਤਾ ਕਿ ਮੈਨੂੰ ਕੋਈ ਹਿਚਕਿਚਾਹਟ ਨਹੀਂ ਕਹਿਣ ਚ ਕਿ ਮੈਂ ਮੋਦੀ ਦਾ ਚਮਚਾ। ਦੇਖੋ ਜਿਹੜਾ ਬੰਦਾ ਇਹ ਗੱਲ ਕਹੀ ਜਾਂਦਾ ਹੈ ਉਹਨੂੰ ਅਸੀਂ ਕਿਵੇਂ ਮੰਨ ਸਕਦੇ ਹਾਂ ਕੋਈ ਨਿਰਪੱਖ ਹੈ ਔਰ ਦੇਸ਼ ਦੀ ਸਭ ਤੋਂ ਵੱਡੀ ਕਲਾ ਸੰਸਥਾਨ ਦਾ ਮੁਖੀ ਹੈ ਤੇ ਉਹ ਆਪਣੇ ਮੂੰਹ ਇਹ ਗੱਲ ਕਹੇ ਹਾਂ ਮੈਨੂੰ ਨਰਿੰਦਰ ਮੋਦੀ ਦਾ ਚਮਚਾ ਖਵਾਉਣ ਤੇ ਮਾਣ ਆ। ਤੇ ਫਿਰ ਦੂਜਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਨੇ ਕਿਹੋ ਜਿਹੇ ਬੰਦੇ ਨੂੰ ਬਿਠਾਤਾ। ਖੁਦ ਜਿਹੜੀ ਬੀਬੀ ਲੀਲਾ ਸੈਮਸਨ ਆ, ਜਿਹੜੀ ਇਹ ਤੋਂ ਪਹਿਲਾਂ ਮੁਖੀ ਸੀ, ਜਿਹਨੂੰ ਲਾਇਆ ਗਿਆ ਰਾਤੋਂ ਰਾਤ ਸਰਸੇ ਵਾਲੇ ਦੀ ਫਿਲਮ ਕਰਕੇ, ਉਹਨੇ ਆਪ ਕਿਹਾ, ਉਹਨੇ ਕਿਹਾ ਕਿ ਇਸ ਫਿਲਮ ਨੂੰ ਕਤਲ ਕੀਤਾ ਜਾ ਰਿਹਾ। ਦੇਖੋ ਬਹੁਤ ਵੱਡੀ ਟਿੱਪਣੀ ਹੈ ਜਿਹੜੀ ਉਹ ਸਾਬਕਾ ਮੁਖੀ ਹੈ ਸੈਂਸਰ ਬੋਰਡ ਦੀ। ਉਹ ਕਹਿੰਦੀ ਕਿ ਇਸ ਫਿਲਮ ਨੂੰ ਜਾਣ ਬੁੱਝ ਕੇ ਕਤਲ ਕੀਤਾ ਜਾ ਰਿਹਾ। ਸੋ ਹੁਣ ਇਸ ਫਿਲਮ ਨੂੰ ਜੇ ਬਚਾਇਆ ਤੇ ਹਾਈ ਕੋਰਟ ਹੀ ਬਚਾਏਗੀ। ਤਾਂ ਹਾਈ ਕੋਰਟ ਜਿਸ ਤਰੀਕੇ ਦੇ ਨਾਲ ਇਸ ਫਟਕਾਰ ਦੇ ਪਾਉਣ ਤੋਂ ਬਾਅਦ ਸੋਮਵਾਰ ਤੇ ਫੈਸਲਾ ਰੱਖਦੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ, ਤਵੱਕੋ ਰੱਖਦੇ ਹਾਂ ਕਿ ਇਸ ਸੋਮਵਾਰ ਇਸ ਫਿਲਮ ਤੇ ਫੈਸਲਾ ਹੋ ਜਾਏਗਾ ਤੇ ਫਿਲਮ ਮਿੱਥੀ ਤਰੀਕ ਹੈ ਜਿਹੜੀ 17 ਜੂਨ ਸ਼ਾਇਦ ਉਹਦੇ ਤੇ ਰਿਲੀਜ਼ ਹੋ ਜਾਏਗੀ। ਪਰ ਇਹ ਇੱਕ ਬਹੁਤ ਜਿਵੇਂ ਕਹਿ ਲਈਏ ਕਿ ਵਿਵਾਦ ਦਾ ਵਿਸ਼ਾ ਹੈ। ਦੇਖੋ ਇਹ ਫਿਲਮ ਜਿਹੜੀ ਸੀ ਬਣਾਈ, ਜਿਸ ਮੁੱਦੇ ਤੇ ਬਣਾਈ ਸੀ, ਉਸ ਮੁੱਦੇ ਤੇ ਪਹਿਲਾਂ ਗੋਆ ਗੌਨ ਫਿਲਮ ਬਣੀ ਹੋਈ ਹੈ, ਜਿਹਦੇ ਚ ਗੋਆ ਨੂੰ ਹੱਬ ਵਿਖਾਇਆ ਗਿਆ ਨਸ਼ੇ ਦੀ ਔਰ ਜੋ ਲੇਟ ਨਾਈਟ ਪਾਰਟੀਜ਼ ਹੁੰਦੀਆਂ ਉਹਦਾ ਸਾਰਾ ਕੁਛ ਸਿਸਟਮ ਉਹਨਾਂ ਨੇ ਖੋਲ ਕੇ ਵਿਖਾਇਆ। ਜੇ ਉਹ ਅਸੀਂ ਵੇਖ ਕੇ ਚੁੱਪ ਰਹਿ ਸਕਦੇ ਹਾਂ? ਸਾਰਿਆਂ ਨੇ ਵੇਖੀ, ਉਹ ਜਿਹੜਾ ਰੱਖਿਆ ਮੰਤਰੀ ਆ ਉੱਥੋਂ ਦਾ ਹੀ, ਗੋਆ ਤੋਂ ਹੀ ਆਉਂਦਾ। ਜੇ ਉਦੋਂ ਨਹੀਂ ਕਿਸੇ ਦੇ ਢਿੱਡ 'ਚ ਵੱਟ ਪਿਆ ਤੇ ਹੁਣ ਕਾਹਤੋਂ? ਹੁਣ ਠੀਕ ਹੈ ਲੋਕਾਂ ਦੇ ਵਿੱਚ ਆਉਣ ਦਿਓ। ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਨਜਾਇਜ਼ ਵਿਰੋਧ ਕਰਕੇ ਇਹਨਾਂ ਨੇ ਸਿਆਪਾ ਛੇੜਿਆ। ਹੁਣ ਵੇਖੋ ਜਿਹੜਾ ਵੀ ਉੱਠੇਗਾ ਉਹ ਪੰਜਾਬ ਤੇ ਫਿਲਮ ਬਣਾਉਣੀ ਸ਼ੁਰੂ ਕਰ ਦੇਗਾ।
ਬਿਲਕੁਲ। ਇਹ ਆਈ ਥਿੰਕ ਰਵਾਇਤ 'ਤੇ ਤੁਰੀ ਹੁੰਦੀ ਆ। ਜਦੋਂ ਕੋਈ ਇੱਕ ਮੁੱਦੇ ਦੀ ਫਿਲਮ ਚੱਲ ਜਾਂਦੀ ਹੈ ਤੇ ਫਿਰ ਧੜਾ ਧੜ ਉਹਦੇ 'ਤੇ ਦਿਖਦੀਆਂ ਨੇ ਮੂਵੀਆਂ। ਸ਼ਹੀਦ ਭਗਤ ਸਿੰਘ ਉਦਾਹਰਨ। ਜੀ ਬਿਲਕੁਲ। ਅਤੇ ਅੱਗੇ ਵਧੀਏ ਵੀ ਨਸ਼ਿਆਂ ਨਾਲ ਮਰਿਆਂ ਨੂੰ ਵੀ ਹਾਰਟ ਅਟੈਕ ਦੇ ਖਾਤੇ 'ਚ ਪਾ ਰਹੀ ਹੈ ਸੂਬਾ ਸਰਕਾਰ। ਵੇਖੋ, ਪਰਦਾ ਢੱਕਣਾ ਠੀਕ ਆ ਕਿ ਸਰਕਾਰਾਂ ਦੀ ਨੀਤੀ ਹੁੰਦੀ ਹੈ, ਪਰ ਇੰਨੀ ਵੀ ਜ਼ਿਆਦਾ ਹੇਰਾਫੇਰੀ ਹੈ ਜਿਹੜੀ ਉਹ ਚੰਗੀ ਨਹੀਂ ਹੈ। ਜੀ ਦੇਖੋ, ਕਿਸਾਨ ਖੁਦਕੁਸ਼ੀਆਂ ਤੁਸੀਂ ਪੂਰੀਆਂ ਨਹੀਂ ਲਿਖ ਰਹੇ, ਉਹਦੇ 'ਚ ਹੇਰਾਫੇਰੀ ਕਰ ਰਹੇ ਹੋ। ਤੁਸੀਂ ਅਗਵਾ ਜਿਹੜੇ ਹੁੰਦੇ ਆ ਬੰਦੇ, ਉਹਨਾਂ ਦੀਆਂ ਰਿਪੋਰਟਾਂ ਪ੍ਰੋਪਰ ਨਹੀਂ ਲਿਖਦੇ ਕਿ ਤੁਹਾਡਾ ਜਿਹੜਾ ਪ੍ਰਸ਼ਾਸਨ ਦਾ ਰਿਕਾਰਡ ਖਰਾਬ ਹੁੰਦਾ ਹੈ। ਇਹ ਵੀ ਬਹੁਤ ਮਾੜੀ ਗੱਲ ਆ। ਹੁਣ ਤੁਸੀਂ ਨਸ਼ੇੜੀਆਂ ਦੀ ਮੌਤ ਨੂੰ ਕੁਦਰਤੀ ਜਾਂ ਹੋਰ ਕੋਈ ਉਹ ਕਾਰਨ ਲਿਖ ਰਹੇ ਹੋ, ਤਾਂ ਇਹ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਧਰੋਹ ਹੈ, ਸਭ ਤੋਂ ਵੱਡਾ ਧੋਖਾ ਹੈ ਕਿ ਅਸਲੀਅਤ ਤੇ ਘੱਟੋ ਘੱਟ ਤੁਹਾਡੇ ਕਾਗਜ਼ਾਂ ਦੀ ਹਿੱਕ ਤੇ ਲਿਖੀ ਜਾਵੇ। ਹੋਰ ਕੁਝ ਨਹੀਂ, ਤੁਸੀਂ ਜਾਨਾਂ ਨਹੀਂ ਬਚਾ ਸਕੇ, ਉਹਨਾਂ ਮੌਤਾਂ ਦਾ ਕਾਰਨ ਤੇ ਤੁਹਾਡੇ ਕਾਗਜ਼ਾਂ ਦੀ ਹਿੱਕ ਤੇ ਲਿਖਿਆ ਜਾਣਾ ਚਾਹੀਦਾ ਨਾ ਕਿ ਆਹ ਕਾਰਨ ਹੈ। ਇਹ ਅਸਲ ਦੇ ਵਿੱਚ ਸੱਚਾਈ ਸਾਰੇ ਪੰਜਾਬ ਚੋਂ ਹਾਲੇ ਨਿਕਲਣੀ ਬਾਕੀ ਹੈ। ਇਹ ਇੱਕ ਸਾਡੇ ਬੜੇ ਪਿਆਰੇ ਮਿੱਤਰ ਨੇ ਤੇ ਬਹੁਤ ਐਕਟਿਵ ਨੇ RTI ਦੇ ਮਾਮਲਿਆਂ 'ਚ, ਪਰਵਿੰਦਰ ਸਿੰਘ ਕਿਤਨਾ ਉਹਨਾਂ ਦਾ ਨਾਮ ਆ, ਔਰ ਬੜੇ ਘੁਟਾਲੇ ਵੱਡੇ ਵੱਡੇ ਕੱਢੇ ਆ ਉਹਨਾਂ ਨੇ। ਉਹਨਾਂ ਨੇ ਆਪਣੇ ਇਲਾਕੇ ਦੀ ਇੱਕ RTI ਪਾਈ, ਮੁਕੰਦਪੁਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਜਿਹੜਾ ਬਲਾਕ ਆ ਮੁਕੰਦਪੁਰ, ਉਹਦੀ ਜਾਣਕਾਰੀ ਮੰਗੀ ਕਿਉਂਕਿ ਪੂਰੇ ਪੰਜਾਬ ਦੀ ਤਾਂ ਉਹਨਾਂ ਦੇਣ ਤੋਂ ਸ਼ਾਇਦ ਇਨਕਾਰ ਕਰ ਦਿੱਤਾ ਸੀ ਕਿ ਪੂਰੀ ਪੰਜਾਬ ਦੀ ਜਾਣਕਾਰੀ ਮੁਹੱਈਆ ਨਹੀਂ। ਤੇ ਉਹਦੇ ਬਲਾਕ ਦੇ ਵਿੱਚੋਂ ਹੀ ਸਾਰੀ ਹੇਰਫੇਰ ਹੈ ਜਿਹੜੀ ਸਾਹਮਣੇ ਆ ਗਈ। ਉਹਦੇ 'ਚ ਲਿਖਿਆ ਹੈ ਕਿ 2011 ਤੋਂ ਅਕਤੂਬਰ 2015 ਤੱਕ 15 ਤੋਂ 40 ਸਾਲ ਤੱਕ ਦੇ ਉਮਰ ਦੇ ਮਰਨ ਵਾਲੇ ਵਿਅਕਤੀ, ਜਿਨ੍ਹਾਂ ਚੋਂ 427, ਜਿਨ੍ਹਾਂ ਚੋਂ 224 ਦਾ ਮੌਤ ਦਾ ਕਾਰਨ ਹਾਰਟ ਅਟੈਕ ਲਿਖਿਆ ਗਿਆ, ਤੇ ਇਹਦੇ ਚੋਂ 90 ਦੇ ਕਰੀਬ ਨੌਜਵਾਨ 30 ਸਾਲ ਤੋਂ ਘੱਟ ਸਨ। ਜਾਨੀ 2011 ਤੋਂ 15 ਤੱਕ ਜਿਹੜੇ 15 ਤੋਂ 40 ਸਾਲ ਤੱਕ ਮਰੇ, ਉਹਨਾਂ ਵਿਅਕਤੀਆਂ ਦੇ ਜਿਹੜਾ ਆંકੜਾ ਹੈ, ਫਿਗਰਸ ਨੇ, ਉਹ ਹੈ 427, ਜਿਨ੍ਹਾਂ ਦੇ ਵਿੱਚੋਂ 224 ਦਾ ਉਹਨਾਂ ਨੇ ਲਿਖਿਆ ਕਿ ਹਾਰਟ ਅਟੈਕ ਨਾਲ ਮੌਤ ਹੋਈ ਹੈ। ਤੇ ਜਿਹੜੇ ਇਹ 224 ਹੈ, ਇਹਨਾਂ ਦੇ ਵਿੱਚੋਂ 90 ਐਸੇ ਨੌਜਵਾਨ ਹੈ ਜਿਨ੍ਹਾਂ ਦੀ ਉਮਰ 30 ਤੋਂ ਘੱਟ ਹੈ। ਉਹਨੇ ਕਿਤਨਾ ਸਾਹਿਬ ਨੇ ਫਿਰ ਇਹ ਇਨਕੁਆਇਰੀ ਕੀਤੀ ਪਿੰਡ ਪਿੰਡ ਜਾ ਕੇ, ਜਿੱਥੋਂ ਜਿੱਥੋਂ ਆਂਕੜਾ ਦਿੱਤਾ ਗਿਆ ਜੀ ਆਹ ਨੌਜਵਾਨ, ਫਲਾਂ ਨੌਜਵਾਨ ਹਾਰਟ ਅਟੈਕ ਨਾਲ ਮਰਿਆ, ਫਲਾਂ ਨੌਜਵਾਨ ਹਾਰਟ ਅਟੈਕ ਨਾਲ ਮਰਿਆ। ਜਦੋਂ ਉਹਨਾਂ ਨੇ ਪੁੰਛਣ ਕੀਤੀ ਤੇ ਉੱਥੇ ਕਹਾਣੀ ਹੋਰ ਹੀ ਨਿਕਲੀ। ਉਹ ਜਿਹਦੇ ਘਰ ਜਾਂਦੇ ਸੀ, ਜਾਂਦਿਆਂ ਚੋਂ ਇਹ ਕਿਹਾ ਕਿ ਸਾਡਾ ਮੁੰਡਾ ਨਸ਼ਾ ਕਰਦਾ ਸੀ, ਜਾਂ ਆਂਢ ਗੁਆਂਢ ਨੇ ਦੱਸਿਆ ਵੀ ਇਹਦੀ ਓਵਰਡੋਜ਼ ਨਾਲ ਮੌਤ ਹੋਈ ਆ। ਪਰ ਸਾਰਿਆਂ ਦੇ ਪਿੱਛੇ ਉਹਨਾਂ ਨੇ ਮੌਤ ਦੀ ਵਜ੍ਹਾ ਜਿਹੜੀ ਉਹ ਲਿਖ ਦਿੱਤੀ ਹਾਰਟ ਅਟੈਕ, ਹਾਰਟ ਅਟੈਕ, ਹਾਰਟ ਅਟੈਕ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਸਿੱਧੇ ਰੂਪ ਦੇ ਵਿੱਚ ਆਪਣੇ ਜਿਹੜੇ ਫੇਲੀਅਰਸ ਨੇ, ਆਪਣੇ ਜਿਹੜੇ ਨਿਕੰਮੇਪਨ ਨੇ, ਆਪਣੀਆਂ ਜਿਹੜੀਆਂ ਨਾਕਾਮੀਆਂ ਨੇ, ਉਹਨਾਂ ਨੂੰ ਲੁਕਾਉਣ ਦੀ, ਉਹਨਾਂ ਨੂੰ ਛੁਪਾਉਣ ਦੀ ਕਵਾਇਦ ਆ। ਪਰ ਇਹ ਗਲਤ ਆ। ਤੁਹਾਨੂੰ ਘੱਟੋ ਘੱਟ ਮੌਤ ਦੇ ਸਹੀ ਕਾਰਨ ਤੇ ਲਿਖਣੇ ਚਾਹੀਦੇ ਆ। ਤਾਂ ਹੀ ਆਪਾਂ ਕਹਿ ਦਿੰਦੇ ਹਾਂ ਕਿ ਜੀ ਸੁਖਬੀਰ ਸਿੰਘ ਬਾਦਲ ਤੇ ਕਹਿੰਦੇ ਆ ਕਿ ਜਿਹੜੇ ਆંકੜੇ ਪੁੱਛ ਲਓ ਜਾ ਕੇ, ਜਿਹੜਾ ਕ੍ਰਾਈਮ ਰਿਕਾਰਡ ਬਿਊਰੋ ਹੈ ਉਹਦੇ ਤੋਂ ਪੁੱਛ ਲਓ, ਪੰਜਾਬ ਤੇ ਸਭ ਸ਼ਾਂਤੀ ਹੈ। ਜਦੋਂ ਤੁਸੀਂ ਇੱਥੋਂ ਜਾਣ ਹੀ ਨਹੀਂ ਦੇਣਾ ਕੁਛ ਦਿੱਲੀ, ਤੇ ਫਿਰ ਆਪੇ ਉੱਥੇ ਤੇ ਰਿਕਾਰਡ ਦੇ ਵਿੱਚ ਸਭ ਕੁਝ ਸਹੀ ਹੋਣਾ। ਸੋ ਇਹ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਹੜੀ ਬਿਨਾਂ ਤੇ ਕਹਿੰਦੇ ਆ ਕਿ ਸਭ ਅੱਛਾ ਹੈ ਜੀ। ਸਭ ਅੱਛਾ ਇਸੇ ਕਰਕੇ ਹੈ ਕਿਉਂਕਿ ਫਾਈਲਾਂ ਦੇ ਵਿੱਚ ਸਭ ਕੁਝ ਲਿਖਿਆ ਨਹੀਂ ਜਾਂਦਾ, ਸਭ ਕੁਝ ਪੜ੍ਹਿਆ ਨਹੀਂ ਜਾਂਦਾ। ਚਲੋ ਮੰਨ ਵੀ ਲਈਏ ਇੰਨੀਆਂ ਹਾਰਟ ਅਟੈਕ ਨਾਲ ਮੌਤਾਂ ਹੋਈਆਂ, ਜੇ 30 ਸਾਲ ਤੋਂ ਥੱਲੇ ਆ 4 ਸਾਲਾਂ ਦੇ ਵਿੱਚ 30 ਸਾਲ ਤੋਂ ਥੱਲੇ ਇੰਨੇ 90 ਮੁੰਡੇ ਮਰ ਗਏ ਆ ਹਾਰਟ ਅਟੈਕ ਨਾਲ, ਤੇ ਕੀ ਇਹ ਸਰਕਾਰ ਦੀ ਨਾਕਾਮੀ ਨਹੀਂ? ਕੀ ਇਹ ਸਿਹਤ ਵਿਭਾਗ ਦੀ ਫੇਲੀਅਰ ਨਹੀਂ ਕਿ ਇੰਨੇ ਬੰਦੇ ਹਾਰਟ ਅਟੈਕ ਨਾਲ ਮਰੀ ਜਾਂਦੇ? ਚਲੋ ਕਿਸੇ ਪਾਸੇ ਆ ਕੇ ਕਿਸੇ ਪਾਸੇ ਤੇ ਕਬੂਲ ਕਰੋ, ਲੋਕਾਂ ਦੇ ਮਨ ਨੂੰ, ਲੋਕਾਂ ਦੇ ਦਿਲ ਨੂੰ ਇੰਨੀ ਤਾਂ ਠੰਡ ਪਵੇ ਕਿ ਕਿਸੇ ਪਾਸੇ ਆ ਕੇ ਇਹਨਾਂ ਨੇ ਮੰਨਿਆ ਤਾਂ ਹੈ ਕਿ ਸਾਡੀ ਕਿਤੇ ਨਾ ਕਿਤੇ ਨਾਕਾਮੀ ਹੈ। ਜੀ ਜੀ। ਤੇ ਮਿੰਟੂ ਜੀ ਅੱਗੇ ਵਧੀਏ ਵੀ ਸੁਖਪਾਲ ਖਹਿਰਾ ਨੇ ਕੀਤਾ ਨਵਾਂ ਖੁਲਾਸਾ, ਪੰਜਾਬ ਸਰਕਾਰ ਸਿਰ ਕਰਜ਼ਾ ਹੋਰ ਵੀ ਜ਼ਿਆਦਾ ਆ। ਸੁਖਪਾਲ ਸਿੰਘ ਖਹਿਰਾ ਤੇ ਅੱਜ ਵਾਹਵਾ ਹੀ ਅੱਗੇ ਲੰਘ ਗਿਆ। ਉਹਨੇ ਤੇ ਇੱਥੋਂ ਤੱਕ ਆਖ ਦਿੱਤਾ ਕਿ ਇੱਥੇ ਫਾਈਨੈਂਸ਼ੀਅਲ ਐਮਰਜੈਂਸੀ ਲਾ ਦੇਣੀ ਚਾਹੀਦੀ ਹੈ, ਵਿੱਤੀ ਐਮਰਜੈਂਸੀ ਲਾਗੂ ਕਰ ਦਿੱਤੀ ਜਾਣੀ ਚਾਹੀਦੀ ਹੈ। ਉਹਨੇ ਆਂਕੜਾ ਦਿੱਤਾ ਵੈਸੇ, ਕਿਉਂਕਿ ਆਪਾਂ ਸਾਰਿਆਂ ਨੇ ਸੁਣਿਆ ਕਿ ਪੰਜਾਬ ਦੇ ਸਿਰ 1.25 ਲੱਖ ਕਰੋੜ ਦਾ ਕਰਜ਼ਾ ਹੈ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿ ਦਿੰਦੇ ਕਿ ਇਹ ਕਿਹੜਾ ਕਰਜ਼ਾ ਹੈ, ਇਹ ਤਾਂ ਮਾੜਾ ਮੋਟਾ ਕਰਜ਼ਾ, ਪਹਿਲੇ ਵਕੇ ਅਸੀਂ ਚੱਕ ਦਿਆਂਗੇ ਘਰ ਦੀ ਗਰੀਬੀ, ਇਹ ਵਿਕਾਸ ਦੇ ਕੰਮਾਂ ਲਈ ਲਿਆ ਹੋਇਆ ਕਰਜ਼ਾ, ਸਾਰੇ ਹੀ ਲੈਂਦੇ ਆ, ਸਾਡੇ ਤੋਂ ਅੱਗੇ ਕਈ ਸੂਬੇ ਬੈਠੇ ਆ। ਪਰ ਅੱਜ ਇੱਕ ਚੀਜ਼ ਸੁਖਪਾਲ ਸਿੰਘ ਖਹਿਰਾ ਨੇ
ਹੋਰ ਬਹੁਤ ਵੱਡੀ ਕਹੀ ਹੈ, ਉਹ ਇਹ ਕਹੀ ਹੈ ਕਿ ਜਿਹੜਾ ਵਾਸਤਵ ਦੇ ਵਿੱਚ ਇਹ ਕਰਜ਼ਾ ਦੱਸਦੇ ਆ ਕਿ 1,25,000 ਕਰੋੜ ਰੁਪਇਆ ਹੈ, ਉਹ 1,38,000 ਕਰੋੜ ਰੁਪਈਆ। ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਹਨਾਂ ਦੇ ਅਦਾਰੇ ਹੈ, ਜਿਵੇਂ ਮਤਲਬ ਮਾਰਕਫੈਡ ਹੈ ਜਾਂ ਹੋਰ ਹੈ, ਪਨਸਪ ਹੈ, ਇਹਨਾਂ ਦੀ ਅੱਡ 86,000 ਕਰੋੜ ਦੀ ਦੇਣਦਾਰੀ ਹੈ। ਯਾਨੀ ਇਸ ਕਰਜ਼ੇ ਤੋਂ ਛੁੱਟ 86,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਇਹਨਾਂ ਅਦਾਰਿਆਂ ਤੇ ਵੱਖਰਾ ਹੈ। ਤੇ ਜੇ ਇਹ ਸਾਰਾ ਮਿਲਾ ਲਿਆ ਜਾਵੇ ਤੇ ਫਿਰ ਇਹ ਗੱਡੀ ਜਾਂਦੀ ਹੈ 2.25 ਲੱਖ ਕਰੋੜ ਤੇ। ਹੁਣ ਸਵਾਲ ਇਹੀ ਪੈਦਾ ਹੁੰਦਾ ਆ ਕਿ ਸੁਖਪਾਲ ਸਿੰਘ ਖਹਿਰਾ ਸਹੀ ਨੇ ਕਿ ਸਰਕਾਰ ਸਹੀ ਹੈ? ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਉਹਨਾਂ ਦੇ ਕੋਲ ਜਿਹੜੀ 2015-16 ਦੀ ਜਿਹੜੀ ਫਾਈਨੈਂਸ਼ੀਅਲ ਰਿਪੋਰਟ ਹੈ ਕੇਂਦਰ ਦੀ ਹੈ, ਉਹ ਉਹਦੇ ਬਿਨਾਂ ਤੇ ਉਹ ਕਹਿ ਰਹੇ ਉਹ ਉਹਨਾਂ ਦੇ ਹੱਥ 'ਚ ਹੈ, ਉਹਨੂੰ ਦਿਖਾ ਕੇ ਉਹਦੇ ਹਵਾਲੇ ਨਾਲ ਕਹਿ ਰਿਹਾ ਕਿ ਆਹ ਇਹਦੇ 'ਚ ਲਿਖਿਆ ਹੋਇਆ। ਹੁਣ ਤੜਕੇ ਨੂੰ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਕਿਹੜੀ ਫਾਈਲ ਖੋਲ ਕੇ ਬਹਿੰਦੇ ਆ, ਕਿਉਂਕਿ ਉਹਨਾਂ ਦੇ ਆਪਦੇ ਅੰਕੜੇ ਆ, ਉਹ ਅੱਡ ਆਪਦਾ ਵਹੀ ਖਾਤਾ ਲੈ ਕੇ ਬਹਿ ਜਾਂਦੇ ਹੁੰਦੇ ਕਿ ਨਹੀਂ ਜੀ ਏਦਾਂ ਨਹੀਂ ਏਦਾਂ। ਪਰ ਜੋ ਮਰਜ਼ੀ ਹੈ, ਇੱਕ ਗੱਲ ਸਾਨੂੰ ਸਮਝਣੀ ਪਵੇਗੀ ਕਿ ਜਿਸ ਤਰੀਕੇ ਦੇ ਨਾਲ ਕਰਜ਼ਾ ਵਧਿਆ, ਚਾਹੇ ਉਹ 2.25 ਲੱਖ ਕਰੋੜ ਹੈ, ਚਾਹੇ 2.25 ਲੱਖ ਕਰੋੜ ਹੈ, ਕਰਜ਼ਾ ਥੋੜਾ ਨਹੀਂ, ਨਾ 2.25 ਲੱਖ ਕਰੋੜ ਥੋੜਾ, ਨਾ 2.25 ਲੱਖ ਕਰੋੜ ਥੋੜਾ। ਸਾਨੂੰ ਇਹੀ ਸਮਝਣ ਦੀ ਲੋੜ ਆ ਤੇ ਸਾਨੂੰ ਸਮਝ ਵੀ ਇਹੀ ਗੱਲ ਦੀ ਨਹੀਂ ਆਉਂਦੀ ਕਿ ਇੰਨਾ ਕਰਜ਼ਾ ਜਿਹੜਾ ਲਿਆ ਹੈ ਉਹ ਗਿਆ ਕਿੱਥੇ। ਇਹ ਹਵਾਲਾ ਦੇ ਦਿੰਦੇ ਆ ਮਹਾਰਾਸ਼ਟਰ ਦੇ ਸਿਰ ਜ਼ਿਆਦਾ ਕਰਜ਼ਾ, ਗੁਜਰਾਤ ਦੇ ਸਿਰ ਜ਼ਿਆਦਾ ਕਰਜ਼ਾ, ਯੂਪੀ ਦੇ ਸਿਰ ਜ਼ਿਆਦਾ ਕਰਜ਼ਾ, ਬਿਹਾਰ ਦੇ ਸਿਰ ਜ਼ਿਆਦਾ ਕਰਜ਼ਾ ਹੈ। ਪਰ ਇਹ ਵੀ ਤੇ ਸਾਨੂੰ ਵੇਖਣਾ ਪਏਗਾ ਕਿ ਉਹਨਾਂ ਦਾ ਜਿਹੜਾ ਅੱਜ ਡਿਵੈਲਪਮੈਂਟ ਜਿਹੜੇ ਕੰਮ ਨੇ, ਡਿਵੈਲਪਮੈਂਟ ਦੇ ਕੰਮ ਨੇ, ਉਹਨਾਂ ਦੇ ਵਿੱਚ ਸਾਡਾ ਤੇ ਉਹਨਾਂ ਦਾ ਗ੍ਰੇਡ ਕਿੱਥੇ ਹੈ, ਅਸੀਂ ਕਿਹੜੇ ਦਰਜੇ ਤੇ ਖੜੇ ਆ, ਕਿਸ ਦਰਜੇ ਤੇ ਖੜੇ। ਬਿਹਾਰ ਇਸ ਸਮੇਂ ਡਿਵੈਲਪਮੈਂਟ ਦੇ ਕੰਮਾਂ 'ਚ ਪਹਿਲੇ ਨੰਬਰ ਤੇ ਆ ਤੇ ਪੰਜਾਬ ਕਿੱਥੇ ਆ? 18ਵੇਂ ਨੰਬਰ ਤੇ। ਨੌਨ ਡਿਵੈਲਪਮੈਂਟ ਦੇ ਕੰਮਾਂ 'ਚ ਅਸੀਂ ਪਹਿਲੇ ਨੰਬਰ ਤੇ ਆ ਜੀ। ਤੇ ਇਹੀ ਦੁੱਖ ਇਸ ਗੱਲ ਦਾ ਆ ਕਿ ਜਿਹੜਾ ਕਰਜ਼ਾ, ਠੀਕ ਆ, ਦੇਖੋ ਘਰਾਂ ਦੇ ਵਿੱਚ ਕੋਈ ਮੁਸੀਬਤ ਪੈ ਜਾਂਦੀ ਹੈ, ਜਦੋਂ ਕੋਈ ਘਰ ਮੁਸ਼ਕਲ 'ਚ ਫਸ ਜਾਂਦਾ, ਕਰਜ਼ਾ ਉਦੋਂ ਵੀ ਚੁੱਕਦੇ ਆਪਾਂ ਕਿ ਜਾਂ ਅਸੀਂ ਉਦੋਂ ਵੀ ਚੁੱਕਦੇ ਹਾਂ ਕਰਜ਼ਾ ਕਿ ਚਲੋ ਕੰਮ ਨਵਾਂ ਸ਼ੁਰੂ ਕਰਨਾ, ਆਮਦਨ ਆਏਗੀ, ਕਰਜ਼ਾ ਵੀ ਮੁੜ ਜਾਏਗਾ ਤੇ ਅੱਗੇ ਵਸੀਲਾ ਵੀ ਬਣਿਆ ਰਹੇਗਾ ਆਮਦਨ ਦਾ। ਇਹ ਸਾਰੇ ਹੀ ਕਰਦੇ। ਬਾਹਰਲੇ ਮੁਲਕਾਂ ਦੇ ਵਿੱਚ ਲੋਕ ਘਰ ਵੀ ਲੋਨ ਤੇ ਲੈਂਦੇ ਆ, ਗੱਡੀਆਂ ਵੀ ਲੋਨ ਤੇ ਲੈਂਦੇ, ਸਭ ਕੁਛ ਲੈਂਦੇ ਆ, ਪਰ ਉਹ ਲੋਨ ਲੈ ਕੇ ਕੰਮ ਦੀ ਥਾਂ ਤੇ ਲਾਉਂਦੇ ਤੇ ਹੈ ਨਾ। ਇੱਥੇ ਕੀ ਹੋਇਆ ਕਿ ਜੋ ਕਰਜ਼ਾ ਲਿਆ ਗਿਆ ਵਿਕਾਸ ਕਾਰਜਾਂ ਲਈ, ਜੋ ਕਰਜ਼ਾ ਲਿਆ ਗਿਆ ਉਹ ਵਿਕਾਸ ਕਾਰਜਾਂ ਲਈ ਨਹੀਂ, ਉਹ ਇੱਧਰ ਉੱਧਰ ਖੱਪ ਗਿਆ, ਕੋਈ ਸੰਗਤ ਦਰਸ਼ਨ 'ਚ ਵੜ ਗਿਆ, ਕੋਈ ਇੱਧਰ ਵੜ ਗਿਆ, ਕੋਈ ਉੱਧਰ ਵੜ ਗਿਆ, ਸਹੀ ਟਿਕਾਣੇ ਤੇ ਲੱਗਿਆ ਨਹੀਂ। ਜੇ ਕਰਜ਼ਾ ਚੁੱਕਿਆ ਸੀ ਉਹਦੇ ਨਾਲ ਇੰਡਸਟਰੀ ਉਹਨੂੰ ਤਾਂ ਚੁੱਕਦੇ, ਜਾਂ ਖੇਤੀ ਯੋਜਨਾਵਾਂ ਜਿਹੜੀਆਂ ਖੇਤੀ ਸੈਕਟਰ ਹੈ ਉਹਨੂੰ ਨਵੀਆਂ ਯੋਜਨਾਵਾਂ ਦਿੰਦੇ। ਇਹ ਦੋਵੇਂ ਜੋ ਸਾਡੀਆਂ ਆਰਥਿਕਤਾ ਦੀਆਂ ਜਿਵੇਂ ਕਹਿ ਲਈਏ ਭੁਜੰਗਾਂ ਨੇ, ਇੱਕ ਸੱਜੀ ਭੁਜੰਗ ਹੈ, ਇੱਕ ਖੱਬੀ ਹੈ ਭੁਜਾ ਹੈ, ਤਾਂ ਇਹ ਦੋਵੇਂ ਭੁਜਾਵਾਂ ਜਿਹੜੀਆਂ ਸੀਗੀਆਂ ਸਾਡੀਆਂ ਰਲ ਕੇ ਸਾਨੂੰ ਅਗਾਂਹ ਤੋਰਦੀਆਂ, ਪਰ ਹੋਇਆ ਕੁਛ ਵੀ ਨਹੀਂ। ਇਸ ਕਰਜ਼ੇ ਦਾ ਤਾਂ ਹੀ ਦੁੱਖ ਆ ਕਿ ਹੁਣ ਇਹ ਕਰਜ਼ਾ ਜਿਹੜਾ ਗਿਆ ਤੇ ਖੁੱਡਾਂ ਦੇ ਵਿੱਚ ਆ, ਪਰ ਜਦੋਂ ਹੁਣ ਮੋੜਨਾ ਪੈ ਰਿਹਾ ਤੇ ਸ਼ਰਮ ਵਾਲੀ ਗੱਲ ਹੈ ਕਿ ਸਾਨੂੰ ਵਿਧਵਾ ਆਸ਼ਰਮ ਵੀ ਗਹਿਣੇ ਰੱਖਣੇ ਪੈ ਰਹੇ ਇਹਦੀ ਵਿਆਜ ਮੋੜਨ ਲਈ। ਜੀ ਸਭ ਕੁਛ ਹੀ ਵੇਚ ਘਟਿਆ ਜੀ ਇਸ ਸਰਕਾਰ ਨੇ ਤਾਂ ਜੀ। ਪੰਜਾਬ ਸਰਕਾਰ ਦੇ ਪ੍ਰਸ਼ਾਸਨ ਤੇ ਟੈਕਸ ਲਾਉਣ ਦੇ ਲੱਗੇ ਦੇ ਦੋਸ਼। ਇਹ ਨਵਾਂ ਟੈਕਸ ਲੱਗਿਆ ਜੀ ਇਹਨਾਂ ਨੇ ਜਿਹੜਾ ਲਾਇਆ ਤੇ ਉਹ ਅੱਜ ਦਿਨ ਭਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਹ ਨਵਾਂ ਸ਼ਹਿਰ ਤੋਂ ਖਬਰ ਆਈ ਸੀ ਕਿ ਇਹਨਾਂ ਨੇ ਛਬੀਲ ਤੇ ਟੈਕਸ ਲਾ ਦਿੱਤਾ ਹੈ। ਜੋ ਛਬੀਲਾਂ ਲਾਉਂਦੇ ਆ ਗਰਮੀ ਦੇ ਵਿੱਚ, ਕਿਉਂਕਿ ਇੱਕ ਬਹੁਤ ਵੱਡੀ ਰਾਹਤ ਹੈ। ਵੈਸੇ ਆ ਛਬੀਲ ਸ਼ਬਦ ਦਾ ਬਹੁਤ ਮਜ਼ਾਕ ਉੱਡਿਆ ਪਿਛਲੇ ਦਿਨਾਂ 'ਚ, ਉਡਾਇਆ ਵੀ ਛਬੀਲ ਦੇ ਜਿਹੜੇ ਕਹਿ ਲਈਏ ਪੈਰੋਕਾਰ ਸਨ ਉਹਨਾਂ ਨੇ ਬਣਾਤਾ ਮਜ਼ਾਕ, ਪਰ ਲੋਕਾਂ ਨੇ ਮਜ਼ਾਕ ਉਡਾਇਆ। ਪਰ ਜਦੋਂ ਗਰਮੀ ਲੂੰਹਦੀ ਹੈ ਪਿੰਡਾਂ ਤੇ ਕਿਤੇ ਠੰਡੇ ਜਲ ਦੀ ਛਬੀਲ ਹੋਵੇ, ਫਿਰ ਉਦੋਂ ਪਤਾ ਲੱਗਦਾ ਕਿ ਛਬੀਲ ਕਿੰਨੀ ਮੁਕੱਦਸ ਹੈ, ਕਿੰਨੀ ਅਹਿਮੀਅਤ ਵਾਲੀ ਹੈ। ਜਦੋਂ ਬੁੱਲ ਸੁੱਕੇ ਹੋਣ ਤੇ ਸਾਹਮਣੇ ਛਬੀਲ ਆ ਜਾਏ ਤੇ ਏਡੇ ਪਿਆਰ ਸਤਿਕਾਰ ਨਾਲ ਜਲ ਛਕਾਇਆ ਜਾਵੇ ਕਿ ਰੂਹ ਹੈ ਜਿਹੜੀ ਸ਼ੈਰਾਬੂਰ ਹੋ ਜਾਂਦੀ ਹੈ, ਆਨੰਦ ਦੇ ਨਾਲ ਤ੍ਰਿਪਤ ਹੋ ਜਾਂਦੀ ਹੈ। ਇਹ ਛਬੀਲ ਦਾ ਜਿਹੜਾ ਟੈਕਸ ਲੱਗਣਾ, ਇਹ ਸਾਰਿਆਂ ਨੇ ਅੱਜ ਬਹੁਤ ਇਹਦੇ ਤੇ ਰੱਜ ਕੇ ਚਰਚਾ ਕੀਤੀ ਹੈ, ਸੋਸ਼ਲ ਮੀਡੀਆ ਤੇ ਵੀ। ਵੈਸੇ ਵੀ ਸਾਰੇ ਇੱਕ ਦੂਜੇ ਤੋਂ ਪੁੱਛਦੇ ਰਹੇ ਕਿ ਭਾਈ ਤੂੰ ਛਬੀਲ ਲਾਈ ਸੀ, ਕੀ ਤੂੰ ਕਿਸੇ ਨੂੰ ਪੈਸਾ ਦਿੱਤਾ ਹੀ, ਜਾਂ ਕਿਸੇ ਤੋਂ ਟੈਕਸ ਜਿਹੜਾ ਦਵਾਇਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਰਹੀਆਂ। ਨਵੇਂ ਸ਼ਹਿਰ ਤੋਂ ਇਹ ਖਬਰ ਆਈ ਹੈ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਨੇ ਛਬੀਲ ਲਾਉਣੀ ਸੀਗੀ। ਛਬੀਲ ਲਾਉਣ ਤੋਂ ਪਹਿਲਾਂ ਉਹਨਾਂ ਨੂੰ 800 ਰੁਪਈਆ ਹੈ ਜਿਹੜਾ ਉਹ ਪੇ ਕਰਨਾ ਪਿਆ, ਬਕਾਇਦਾ ਟੈਕਸ। ਉਹਦੇ ਵਿੱਚ 300 ਰੁਪਏ ਦੀ ਪ੍ਰਸ਼ਾਸਕੀ ਪਰਚੀ ਹੈ ਤੇ 500 ਰੁਪਇਆ ਜਿਹੜਾ
ਉਹ ਸਿਕਿਉਰਿਟੀ ਪ੍ਰੋਵਾਈਡ ਕਰਾਉਣ ਦੇ ਨਾਂ ਤੇ ਪੁਲਿਸ ਵਾਲਿਆਂ ਨੂੰ ਲਿਆ ਗਿਆ। ਹੁਣ ਇਹ ਜਿਹੜੇ ਵਿਅਕਤੀ ਨੇ ਦੋਸ਼ ਲਾਏ ਆ, ਉਹ ਵਿਅਕਤੀ ਜਿਹੜਾ ਰਸੀਦਾਂ ਵੀ ਦਿਖਾ ਰਿਹਾ, ਸਾਰਾ ਕੁਛ ਉਹ ਜਨਤਕ ਕਰਦਾ ਪਿਆ। ਉਹਦਾ ਨਾਂ ਗਗਨ ਅਗਨੀਹੋਤਰੀ ਹੈ। ਉਹਨੇ ਕਿਹਾ ਕਿ ਜਿਹੜੀ ਸੁਵਿਧਾ ਕੇਂਦਰਾਂ ਦੀ ਇੱਕ ਖੁੱਲੀ ਹੋਈ ਹੈ ਸਾਡੇ ਇੱਥੇ, ਅੱਜ ਕੱਲ੍ਹ ਤੁਹਾਨੂੰ ਪਤਾ ਪੰਜਾਬ ਵਿਕਾਸਸ਼ੀਲ ਹੋ ਗਿਆ, ਤਾਂ ਸੁਵਿਧਾ ਕੇਂਦਰਾਂ ਦੀ ਇੱਕ ਲੜੀ ਖੁੱਲੀ ਹੋਈ ਹੈ। ਉਹ ਕਹਿੰਦੇ ਕਿ ਉਹ ਇੱਕ ਸੁਵਿਧਾ ਕੇਂਦਰ ਦੇ ਵਿੱਚ ਇਹ ਸਾਰਾ ਪੈਸਾ ਜਮ੍ਹਾਂ ਕਰਾਇਆ ਤੇ ਬਕਾਇਦਾ ਉਹਨਾਂ ਨੇ ਰਸੀਦ ਦਿੱਤੀ ਹੈ 300 ਰੁਪਇਆ ਜਿਹੜਾ ਪ੍ਰਸ਼ਾਸਕੀ ਟੈਕਸ ਤੇ 500 ਰੁਪਇਆ ਜਿਹੜਾ ਪੁਲਿਸ ਦਾ ਟੈਕਸ। ਹੁਣ ਇਹ ਸਮਝ ਨਹੀਂ ਆ ਰਹੀ ਜੀ ਕਿ ਦੋਸ਼ ਲਾਉਣ ਵਾਲਾ ਸੱਚਾ ਹੈ ਜਾਂ ਸਰਕਾਰ ਸੱਚੀ ਹੈ, ਪੁਲਿਸ ਸੱਚੀ ਹੈ। ਕਿਉਂਕਿ ਦੇਖੋ, ਜੇ ਟੈਕਸ ਵਾਲਾ ਮਾਮਲਾ ਹੁੰਦਾ ਤੇ ਕੋਈ ਇਹ ਸਰਕੂਲੇਸ਼ਨ, ਕੋਈ ਇੱਦਾਂ ਦਾ ਸਰਕੂਲਰ, ਕੋਈ ਇੱਦਾਂ ਦਾ ਹੋਰ ਕੁਛ ਜਨਤਕ ਤੌਰ ਤੇ ਕੋਈ ਨੋਟਿਸ ਕੱਢਦੇ ਜਾਂ ਅਖਬਾਰ ਦੇ ਵਿੱਚ ਕੋਈ ਸੂਚਨਾ ਆਉਂਦੀ, ਕਿਸੇ ਟੈਲੀਵਿਜ਼ਨ ਚੈਨਲ ਤੇ ਆਉਂਦੀ। ਪਰ ਇਹ ਜਿੱਦਾਂ ਕਹਿ ਲਈਏ ਕਿ ਲੁਕਮਾ ਛੁਪਮਾ ਹੋ ਗਿਆ ਕੰਮ, ਕਿਉਂਕਿ ਕੋਈ ਵੀ ਜਨਤਕ ਸੂਚਨਾ ਇਸ ਤਰ੍ਹਾਂ ਦੀ ਲੋਕਾਂ ਤੱਕ ਨਹੀਂ ਪਹੁੰਚੀ ਕਿ ਕੋਈ ਇੱਦਾਂ ਦਾ ਟੈਕਸ ਲੱਗਾ, ਤੇ ਨਾ ਹੀ ਕੋਈ ਕਿਤੋਂ ਹੋਰ ਖਬਰ ਆਈ ਹੈ। ਕਿਉਂਕਿ ਛਬੀਲ ਤੇ ਜਿਹੜੀ ਉਹ 10 ਕਰਮਾਂ ਤੇ ਲੱਗੀ ਪਈ ਅੱਜ ਕੱਲ੍ਹ ਪੰਜਾਬ ਦੇ ਵਿੱਚ, ਨਾ ਹੀ ਕਿਤੋਂ ਹੋਰ ਖਬਰ ਆਈ ਹੈ। ਹੁਣ ਤੀਜੀ ਗੱਲ ਇਹ ਹੈ ਕਿ ਜਿਹੜਾ ਇਹ ਬੰਦਾ ਇਲਜ਼ਾਮ ਲਾ ਰਿਹਾ, ਇਹ ਹੈ ਵੀ ਆਮ ਆਦਮੀ ਪਾਰਟੀ ਦਾ, ਇਹ ਕਾਰਕੁਨ ਹੈ। ਇਹਦੇ ਬਾਰੇ ਪਤਾ ਕੀਤਾ ਤਾਂ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆ। ਦੂਜੀ ਗੱਲ ਕਿ ਜਿਹੜੀ ਅਖਬਾਰ ਨੇ ਦਾਅਵਾ ਕੀਤਾ, ਖਬਰ ਲਾਈ ਹੈ, ਉਹਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਦਾ ਕਿਸੇ ਦਾ ਵੀ ਵਰਸ਼ਨ ਨਹੀਂ ਹੈ। ਜਿੰਨਾ ਚਿਰ ਕਿਸੇ ਅਧਿਕਾਰੀ ਦਾ ਪੱਖ ਨਹੀਂ, ਉਹ ਪੁਸ਼ਟੀ ਨਹੀਂ ਕਰਦਾ, ਤਾਂ ਅਸੀਂ ਇਸ ਚੀਜ਼ ਨੂੰ ਮੰਨ ਨਹੀਂ ਸਕਦੇ, ਕਿਉਂਕਿ ਅਧਿਕਾਰੀ ਦਾ ਕਿਸੇ ਦਾ ਪੱਖ ਹੋਣਾ ਜ਼ਰੂਰੀ ਹੈ। ਪਰ ਫਿਰ ਵੀ ਇਸ ਤੇ ਰੱਜ ਕੇ ਬਹਿਸ ਹੋ ਰਹੀ ਹੈ। ਜੇਕਰ ਸਰਕਾਰ ਨੇ ਇਹੋ ਜੀ ਟੈਕਸ ਪ੍ਰਣਾਲੀ ਸ਼ੁਰੂ ਕਰਨ ਦੀ ਕੋਈ ਕਰ ਲਿਆ ਫੈਸਲਾ, ਤੇ ਫਿਰ ਮੇਰੇ ਖਿਆਲ ਦੇ ਨਾਲ ਜਿਹੜਾ ਘੁੰਡ ਕੱਢ ਕੇ ਨੱਚਣਾ ਨਹੀਂ ਚਾਹੀਦਾ, ਘੁੰਡ ਲਾ ਦੇਣਾ ਚਾਹੀਦਾ, ਸਾਫ਼ ਦੱਸ ਦੇਣਾ ਚਾਹੀਦਾ। ਤੇ ਜੇ ਇਹ ਲੈਣ ਲੱਗ ਪਏ ਆ 800 ਰੁਪਈਆ, ਤੇ ਫਿਰ ਇਹਨਾਂ ਨੂੰ ਛਬੀਲਾਂ ਨੂੰ ਸੁਰੱਖਿਆ ਦੇਣ ਤੋਂ ਲੈ ਕੇ ਜਿਹੜਾ ਉੱਥੇ ਕੂੜਾ ਕਰਕਟ ਰਹਿੰਦਾ ਉਹਦੀ ਸਫਾਈ ਦਾ ਵੀ ਜ਼ਿੰਮਾ ਲੈਣਾ ਪੈਣਾ, ਕਿਉਂਕਿ ਇਹ ਟੈਕਸ ਹੈ। ਤਾਂ ਟੈਕਸ ਦਾ ਮੁੱਲ ਅਗਲਿਆਂ ਨੂੰ ਉਹਨਾਂ ਨੂੰ ਵੀ ਵਸੂਲ ਕਰਕੇ ਦੇਣਾ ਚਾਹੀਦਾ ਹੈ। ਜੋ ਇਹਨਾਂ ਨੇ ਲਿਆ ਤਾਂ ਫਿਰ ਸਾਰੀ ਜ਼ਿੰਮੇਵਾਰੀ ਵੀ ਇਹਨਾਂ ਸਿਰ ਉੱਠਣੀ ਚਾਹੀਦੀ ਹੈ। ਪਰ ਜੇਕਰ ਇਹ ਜਿਹੜੀ ਆ ਖਬਰ ਬਣਾਈ ਗਈ ਹੈ ਇੱਕ ਵਿਰੋਧੀ ਧਿਰ ਦੇ ਹੋਣ ਦੇ ਨਾਂ ਤੇ, ਇਸ ਨੂੰ ਜਿੱਦਾਂ ਕਹਿ ਲਈਏ ਕੀਤਾ ਗਿਆ, ਜਾਣ ਬੁੱਝ ਕੇ ਉਛਾਲਿਆ ਗਿਆ, ਤਾਂ ਫਿਰ ਇਹ ਮਾੜੀ ਗੱਲ ਹੈ। ਜੀ ਜੀ ਮਿੰਟੂ ਜੀ, ਅੱਗੇ ਵਧਦੇ ਹਾਂ। ਅਕਾਲੀ ਦਲ ਦੇ SGPC ਕਮੇਟੀ ਮੈਂਬਰ ਨੇ ਲਾਏ ਅਕਾਲੀ ਮੰਤਰੀ ਤੇ ਦੋਸ਼। ਇਹਨਾਂ ਦਾ ਵਾਹਵਾ ਬਖੇੜਾ ਪੈ ਗਿਆ ਜੀ ਜਲੰਧਰ ਜ਼ਿਲ੍ਹੇ ਦੇ ਵਿੱਚ, ਤੇ ਅਕਾਲੀ ਆ ਜਿਹੜੇ ਉਹ ਤਕਰੀਬਨ ਹੁਣ ਜੇ ਕਹਿ ਲਈਏ ਕਿ ਰੱਸਾ ਖਿੱਚ ਬੈਠੇ ਆ, ਇੱਕ ਪਾਸੇ ਕੋਈ ਹੈ, ਇੱਕ ਪਾਸੇ ਕੋਈ ਹੈ। ਤੇ ਜੇ ਅਸੀਂ ਭਾਜਪਾ ਵਾਲਿਆਂ ਦੀ ਗੱਲ ਕਰੀਏ, ਸਿਆਪਾ ਉਹਨਾਂ ਦਾ ਵੀ ਪਿਆ ਹੋਇਆ। ਕੱਲ ਉਹਨਾਂ ਦਾ ਵੀ ਇੱਕ ਸੁਖਪਾਲ ਸਿੰਘ ਨੰਨੂ ਲੀਡਰ ਆ, ਉਹ ਵੀ ਆਪਣੇ ਲੀਡਰਾਂ ਦੇ ਖਿਲਾਫ ਜਿਹੜਾ ਧਰਨਾ ਮੁਜ਼ਾਹਰਾ ਕਰੀ ਬੈਠਾ ਸੀਗਾ। ਸੋ ਇਹਨਾਂ ਦੇ ਖੱਖੜ ਖਈਏ ਵਾਹਵਾ ਚੱਲੀ ਜਾਂਦੇ ਆ। ਪਰ ਇੱਥੇ ਜਲੰਧਰ ਦੇ ਵਿੱਚ ਬੜੇ ਦਿਲਚਸਪ ਇਹ ਜਿਹੜੇ ਬਖੇੜੇ ਪਏ ਹੋਏ ਆ, ਕਿਉਂਕਿ ਕੁਹਾੜ ਤੇ ਪਹਿਲਾਂ ਅਜੀਤ ਸਿੰਘ ਕੁਹਾੜ ਜਿਹੜੇ ਮੰਤਰੀ ਹੈ, ਉਹਨਾਂ ਤੇ ਪਹਿਲਾਂ ਸਰਵਣ ਸਿੰਘ ਫਲੌਰ ਦੇ ਜਿਹੜੇ ਲੜਕੇ ਆ ਦਮਨਵੀਰ ਸਿੰਘ, ਉਹਨੇ ਦੋਸ਼ ਲਾਏ। ਉਹਨੇ ਤੇ ਇੱਥੋਂ ਤੱਕ ਕਿ ਕੁਹਾੜ ਦੇ ਵਿਰੁੱਧ ਪੋਸਟਰ ਵੱਡੇ ਵੱਡੇ ਬਣਾ ਕੇ, ਬੈਨਰ ਬਣਾ ਕੇ ਲਾ ਦਿੱਤੇ। ਹੁਣ ਜੇ ਉਹ ਮਾੜਾ ਮੋਟਾ ਸ਼ਾਂਤ ਹੋਇਆ ਸੀ, ਤੇ ਕੱਲ ਜਿਹੜੇ ਸ਼ਿੰਗਾਰਾ ਸਿੰਘ ਲੋਹੀਆਂ ਹੋ ਰਹੀਆਂ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਤੇ ਧਾਵਾ ਬੋਲਿਆ। ਕਹਿੰਦੇ ਕਿ ਕੁਹਾੜ ਸਾਹਿਬ ਜਿਹੜੇ ਜਾਣ ਕੇ ਅਫਵਾਹਾਂ ਫੈਲਾ ਰਹੇ ਆ ਕਿ ਸ਼ਿੰਗਾਰਾ ਸਿੰਘ ਲੋਹੀਆਂ ਜਿਹੜਾ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦਾ। ਉਹ ਕਹਿੰਦਾ ਕਿ ਮੇਰੀ ਪਤਨੀ ਦਾ ਜਿਹੜਾ ਭਰਾ ਹੈ ਉਹ ਜ਼ਰੂਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਸੀ ਜਾਂ ਹੈ, ਤਾਂ ਉਹਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ। ਪਰ ਮੇਰਾ ਇਸ ਪਾਰਟੀ ਨਾਲ ਬਹੁਤ ਪੁਰਾਣਾ ਨਾਤਾ ਹੈ, ਇਸ ਕਰਕੇ ਮੈਂ ਇਸ ਪਾਰਟੀ ਨੂੰ ਛੱਡਣ ਦਾ ਸੋਚ ਵੀ ਨਹੀਂ ਸਕਦਾ। ਪਰ ਇਹ ਅਫਵਾਹਾਂ ਜਿਹੜੀਆਂ ਉਹ ਕੁਹਾੜ ਜਾਣ ਬੁੱਝ ਕੇ ਫੈਲਾ ਰਿਹਾ। ਜਲੰਧਰ ਦੀ ਜੇ ਗੱਲ ਕਰੀਏ, ਤੇ ਜਿੱਥੋਂ ਪ੍ਰਗਟ ਸਿੰਘ ਆਉਂਦਾ ਹੈ ਜਲੰਧਰ ਦੱਖਣੀ, ਉੱਥੋਂ ਵੀ ਖਲਾਰਾ ਖਿਲ ਰਿਹਾ ਪਿਆ। ਉੱਥੋਂ ਦੇ ਵੀ ਲੋਕ ਇਹ ਕਹਿੰਦੇ ਆ ਕਿ ਇਹਨੇ ਜਿਹੜੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਆ, ਉਹ ਸਾਰੇ ਜਿਹੜੇ ਆ ਉਹ ਐਸੇ ਕਰਤੇ ਜਿਹੜੇ ਕੱਲ ਆਏ ਆ, ਤੇ ਜਿਹੜੇ 25 30 ਸਾਲ ਤੋਂ ਪੋਸਟਰ ਲਾਉਂਦੇ ਫਿਰਦੇ ਸੀ, ਝੰਡੀਆਂ ਟੰਗਦੇ ਫਿਰਦੇ ਸੀ, ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਇਸੇ ਤਰ੍ਹਾਂ ਆਦਮਪੁਰ ਹਲਕੇ ਦੇ ਵਿੱਚ ਵੀ ਪਵਨ ਕੁਮਾਰ ਟੀਨੂ ਤੇ ਜਿਹੜਾ ਪਵਿੱਤਰ ਸਿੰਘ ਹੈ ਉੱਥੋਂ ਦਾ ਪ੍ਰਧਾਨ ਆ, ਉਹਨਾਂ ਦੀ ਆਪਸ ਦੇ ਵਿੱਚ ਖੜਕੀ ਪਈ ਹੈ। ਸੋ ਜਲੰਧਰ ਜ਼ਿਲ੍ਹੇ ਦਾ ਸਾਰਾ ਹੀ ਖਲਾਰਾ ਪਿਆ ਹੋਇਆ, ਔਰ ਜ਼ਿਆਦਾਤਰ ਇਸ ਖੁਲਾਰੇ ਲਈ ਜ਼ਿੰਮੇਵਾਰ ਗਿਣਿਆ ਜਾਂਦਾ ਕੁਹਾੜ ਨੂੰ। ਹੁਣ ਸੁਖਬੀਰ ਸਿੰਘ ਬਾਦਲ ਕੋਲ ਸ਼ਿਕਾਇਤਾਂ ਦਾ ਬੜਾ ਵੱਡਾ
ਅੰਬਾਰ ਲੱਗ ਗਿਆ ਕੁਹਾੜ ਦੇ ਖਿਲਾਫ। ਆਉਣ ਵਾਲੇ ਦਿਨਾਂ 'ਚ ਉਮੀਦ ਕੀਤੀ ਜਾ ਸਕਦੀ ਹੈ ਕਿ ਕੁਹਾੜ ਤੇ ਕੁਹਾੜਾ ਕੋਈ ਵੱਡਾ ਚੱਲ ਸਕਦਾ, ਇਹਨੂੰ ਰੋਕਿਆ ਟੋਕਿਆ ਜਾ ਸਕਦਾ। ਜੀ ਜੀ। ਤੇ ਅੱਗੇ ਵਧੀਏ ਮਿੰਟੂ ਜੀ ਵੀ ਪੁਲਿਸ ਨੇ ਦੋਸ਼ੀ ਦੇ ਭੁਲੇਖੇ ਕਿਸੇ ਹੋਰ ਨੂੰ ਹੀ ਭੰਨ ਸੁੱਟਿਆ, ਇਹ ਕੋਈ ਨਵੀਂ ਗੱਲ ਤਾਂ ਨਹੀਂ ਵੈਸੇ ਲੱਗਦਾ। ਇਹ ਫਾਜ਼ਿਲਕਾ ਦੀ ਘਟਨਾ ਹੈ ਜੀ, ਜਿੱਥੇ ਕੋਈ ਵਿਕਰਮ ਨਾਂ ਦਾ ਨੌਜਵਾਨ ਘਰੇ ਸੁੱਤਾ ਪਿਆ ਸੀ, ਦੁਪਹਿਰਾ ਕੱਟਣ ਡਿਆ ਸੀ, ਠੰਡੀ ਥਾਂ ਤੇ ਪਿਆ ਸੀ। ਅਚਾਨਕ ਪੁਲਿਸ ਜਿਹੜੀ ਹੈ ਉਹ ਹਮਲਾਵਰਾਂ ਵਾਂਗੂ ਆਈ ਤੇ ਚੁੱਕ ਕੇ ਲੈ ਗਈ, ਦੇ ਘਸੁੰਨ ਤੇ ਘਸੁੰਨ, ਦੇ ਮੁੱਕੀ ਤੇ ਮੁੱਕੀ ਤੇ ਦੇ ਚਪੇੜ ਤੇ ਚਪੇੜ। ਉਹ ਘਰ ਦੇ ਪੁੱਛਦੇ ਰਹਿ ਗਏ, ਭਾਈ ਕਿਹੜੇ ਵਾਹ ਚ ਕੁੱਟੀ ਜਾਂਦੇ ਹੋ? ਕਹਿੰਦੇ ਦੱਸਦੇ ਤੁਹਾਨੂੰ, ਇਹਨੇ ਕੁੜੀ ਨਾਲ ਬਲਾਤਕਾਰ ਕੀਤਾ। ਕੁੱਟ ਕੁੱਟ ਕੇ ਥਾਣੇ ਲੈ ਗਏ, ਚੰਗੀ ਤਸੱਲੀ ਕਰਾਈ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਵਿਕਰਮ ਜਿਹੜਾ ਸੀ ਉਹ ਗਲੀ ਦੀ ਦੂਜੀ ਨੁੱਕਰ ਤੇ ਰਹਿੰਦਾ ਸੀ। ਇਹ ਵਿਕਰਮ ਤੇ ਵਿਚਾਰਾ ਭੋਲਾ ਪੰਛੀ ਸੀ, ਆਪਦੇ ਘਰ ਆਰਾਮ ਨਾਲ ਪਿਆ ਸੀ, ਪਰ ਇੰਨਾ ਕੁੱਟਿਆ ਗਿਆ ਕਿ ਬਾਅਦ ਦੇ ਵਿੱਚ ਇਸ ਵਿਕਰਮ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ। ਤੇ ਜਦੋਂ ਪੁਲਿਸ ਨਾਲ ਗੱਲ ਕੀਤੀ ਕਿ ਭਾਈ ਇਹ ਕੀ ਕੀਤਾ ਜੇ ਤੁਸੀਂ, ਬੜੀ ਮਾੜੀ ਗੱਲ ਕੀਤੀ, ਉਹ ਕਹਿੰਦੇ ਕਿ ਸੌਰੀ ਸਰ, ਗਲਤੀ ਹੋ ਗਈ, ਰੌਂਗ ਨੰਬਰ ਲੱਗ ਗਿਆ ਸੀ। ਸੋ ਉਹਨਾਂ ਦਾ ਰੌਂਗ ਨੰਬਰ ਲੱਗਿਆ, ਪਰ ਅਗਲੇ ਦਾ ਨੰਬਰ ਪਤਾ ਨਹੀਂ ਕਿੱਥੇ ਕਿੱਥੇ ਲੱਗ ਗਿਆ, ਉਹ ਹੁਣ ਹਸਪਤਾਲ ਪਿਆ। ਇਹੋ ਜਿਹੇ ਇਹਨਾਂ ਦੇ ਨੰਬਰ ਲੱਗਦੇ ਆ। ਪਰ ਕੱਲੀ ਪੁਲਿਸ ਨਹੀਂ, ਇੱਥੇ ਫਾਜ਼ਿਲਕਾ ਦੇ ਨਾਲ ਹੀ ਇੱਕ ਮੰਡੀ ਆ, ਵੋਰ ਮੰਡੀ, ਜਿੱਥੋਂ ਸੁਨੀਲ ਕੁਮਾਰ ਜਾਖੜ ਜੀ ਆਉਂਦੇ ਆ ਵਿਧਾਇਕ, ਉੱਥੇ ਇੱਕ ਬੀਬੀ ਨੇ ਸਰਟੀਫਿਕੇਟ ਬਣਾਉਣਾ ਸੀਗਾ, ਡੈਥ ਸਰਟੀਫਿਕੇਟ ਆਪਣੇ ਪਤੀ ਦਾ। ਉਹ ਸੁਵਿਧਾ ਕੇਂਦਰ 'ਚ ਗਈ, ਪਹਿਲਾਂ ਤੇ 3 ਮਹੀਨੇ ਉਹਦੀ ਵਿਚਾਰੀ ਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ, ਤੇ ਜੇ ਉਹਨਾਂ ਨੇ ਦਿੱਤਾ 3 ਮਹੀਨਿਆਂ ਬਾਅਦ ਸਰਟੀਫਿਕੇਟ, ਤੇ ਉਹ ਸਰਟੀਫਿਕੇਟ ਉਹਦੇ ਪਤੀ ਦਾ ਨਹੀਂ ਸੀ, ਬਲਕਿ ਉਹਦੇ ਨਾਂ ਦਾ ਬਣਾ ਦਿੱਤਾ ਗਿਆ, ਉਹਨੂੰ ਜਿਉਂਦੀ ਨੂੰ ਵਿਚਾਰੀ ਨੂੰ ਮਾਰ ਦਿੱਤਾ ਗਿਆ। ਇਹੋ ਜਿਹੇ ਕੰਮ ਆ ਸਾਡੇ ਇੱਥੇ, ਸਾਰੇ ਇੱਕੋ ਜਿਹੇ ਆ, ਹਰੇਕ ਸ਼ਾਖ ਤੇ ਉੱਲੂ ਬੈਠਾ ਹੈ। ਜੀ ਜੀ ਜੀ। ਤੇ ਅੱਗੇ ਵਧਦੇ ਹਾਂ ਮਿੰਟੂ ਜੀ ਵੀ ਪੰਜਾਬ ਦੇ ਵਿੱਚ ਰੁੜ ਰਿਹਾ ਹੈ ਰੋਜ਼ਾਨਾ ਦਾ 4800 ਕਰੋੜ ਲੀਟਰ ਪਾਣੀ। ਇਹ ਬਹੁਤ ਵੱਡਾ ਅੰਕੜਾ ਹੈ ਜੋ ਅਸੀਂ ਹੁਣ ਸੁਣ ਰਹੇ ਹਾਂ, ਪੜ੍ਹ ਰਹੇ ਹਾਂ। 4800 ਕਰੋੜ ਲੀਟਰ ਇੱਕ ਦਿਨ ਦੀ ਸਾਡੀ ਖਪਤ ਹੈ ਪਾਣੀ ਦੀ, ਔਰ ਉਹ ਖਪਤ ਹੈ ਜਿਹੜੀ ਅਸੀਂ ਘਰੇਲੂ ਖਪਤ ਕਹਿ ਸਕਦੇ ਹਾਂ। ਔਰ ਇਹਦੇ ਵਿੱਚ ਇੱਕ ਬੰਦਾ ਇਸ ਸਮੇਂ ਪੰਜਾਬ ਦਾ ਜਿਹੜਾ ਉਹ 150 ਤੋਂ 250 ਲੀਟਰ ਪਾਣੀ ਵਰਤਦਾ ਇੱਕ ਦਿਨ ਦਾ। 150 ਤੋਂ 250 ਲੀਟਰ। ਤੇ ਕਮਾਲ ਦੀ ਗੱਲ ਇਹ ਦੱਸਦੇ ਆ ਕਿ ਅੱਜ ਤੋਂ 10-15 ਸਾਲ ਪਹਿਲਾਂ 250 ਲੀਟਰ ਹੈ ਜਿਹੜਾ ਉਹ ਸ਼ਹਿਰ ਦੇ ਵਿੱਚ ਇੱਕ ਪ੍ਰਤੀ ਵਿਅਕਤੀ ਦੀ ਖਪਤ ਸੀ, ਜਦ ਕਿ ਪੇਂਡੂ ਜਿਹੜੇ ਉਹ ਬੜਾ ਘੱਟ ਨਾਲ ਸਾਰ ਲੈਂਦੇ ਸੀ। ਪਰ ਜਿਵੇਂ ਮੈਂ ਅੱਗੇ ਇੱਕ ਦਿਨ ਕਿਹਾ ਸੀਗਾ ਕਿ ਜਿਹੜਾ ਪਿੰਡਾਂ ਦਾ ਵੀ ਸ਼ਹਿਰੀਕਰਨ ਹੋਇਆ, ਅੱਗੇ ਤੇ ਇਹ ਪਿੰਡਾਂ ਵਾਲੇ ਜਦੋਂ ਜੰਗਲ ਪਾਣੀ ਜਾਂਦੇ ਸਨ ਤੇ ਬੋਤਲ ਨਾਲ ਹੀ ਸਰ ਜਾਂਦਾ ਸੀ, ਹੁਣ ਤੇ ਇੱਧਰ ਵੀ ਟੋਇਲਟਸ ਆ ਜਿਹੜੇ ਪਿੰਡਾਂ ਦੇ ਵਿੱਚ ਉਹ ਸੇਮ ਹੀ ਬਣੇ ਹੋਏ ਆ, ਜਿਹੜੇ ਇੱਕੋ ਝਟਕੇ ਦੇ ਵਿੱਚ ਕਈ ਲੀਟਰ ਪਾਣੀ ਹੈ ਜਿਹੜਾ ਰੋੜ ਦਿੰਦੇ ਆ। ਪਾਣੀ ਦੀ ਖਪਤ ਵੈਸੇ ਵੀ ਬਹੁਤ ਹੈ, ਮੱਛੀ ਮੋਟਰਾਂ ਲੱਗੀਆਂ ਉਹਦੇ ਕਰਕੇ, ਪਰ ਇਹ ਅੰਕੜਾ ਜਿਹੜਾ ਇਹ ਚਿੰਤਾ ਤੁਰ ਕਰਨ ਵਾਲਾ ਆ ਕਿ 150 ਤੋਂ 250 ਲੀਟਰ ਇੱਕ ਮਨੁੱਖ ਹੈ ਜਿਹੜਾ ਪਾਣੀ ਦੀ ਖਪਤ ਆ। ਜਿਹੜੇ ਗੋਪਾਲ ਦਾਸ ਜਸੂਸ ਹੋਏ ਆ, ਉਹਨਾਂ ਨਾਲ ਮੈਂ ਇੱਕ ਵਾਰੀ ਗੱਲਬਾਤ ਕਰਦਾ ਪਿਆ ਸੀ, 28 ਸਾਲ ਜੇਲ੍ਹ 'ਚ ਰਹਿ ਕੇ ਆਏ ਉੱਥੇ ਪਾਕਿਸਤਾਨ ਜੇਲ੍ਹ 'ਚ। ਉਹ ਦੱਸਦੇ ਸਨ ਕਿ ਕਹਿੰਦੇ ਕਿ ਸਾਨੂੰ ਕਈ ਵਾਰੀ ਪੀਪਾ ਇੱਕ ਪਾਣੀ ਦਾ ਮਿਲਦਾ ਹੁੰਦਾ ਸੀ ਤੜਕੇ, ਤੇ ਉਹਦੇ 'ਚ ਅਸੀਂ ਨਹਾਉਣਾ ਹੈ, ਉਹਦੇ 'ਚ ਅਸੀਂ ਰੋਟੀ ਖਾਣੀ ਹੈ, ਉਹਦੇ ਨਾਲ ਹੀ ਕੱਪੜੇ ਧੋਣੇ ਆ, ਤੇ ਪੀਪੇ ਦੇ ਨਾਲ ਅਸੀਂ ਸਾਰ ਲਿਆ ਕਰਦੇ ਸੀ। ਤੇ ਰਾਜਸਥਾਨ ਦੇ ਵਿੱਚ ਜੇ ਦੇਖੀਏ, ਸਾਡੇ ਕੋਲ ਮਿਸਾਲ ਆ, ਮੇਰੇ ਪਿੰਡਾਂ ਦੇ ਨਾਲ ਉੱਤੇ ਰਾਜਸਥਾਨ ਲੱਗਦਾ ਹੈ, ਉੱਥੇ ਤੁਹਾਨੂੰ ਲੋਕ ਕਹਿਣਗੇ ਕਿ ਲੋਟਾ ਘਿਓ ਦਾ ਤਾਂ ਲੈ ਲਾ, ਪਰ ਲੋਟਾ ਪਾਣੀ ਦਾ ਨਹੀਂ ਦੇਣਾ ਤੈਨੂੰ। ਪਾਣੀ ਸਾਡੀ ਜੋ ਹੈਗਾ, ਘਿਓ ਲੈ ਲਾ, ਤੇਰੇ ਨਾਲ ਯਾਰੀ ਪੱਕੀ ਆ, ਘਿਓ ਖਾ ਲਾ, ਲੋਟਾ ਭਰ ਲਾ, ਪਰ ਲੋਟਾ ਪਾਣੀ ਦਾ ਨਹੀਂ ਉਹ ਮਿਲਣਾ। ਪਾਣੀ ਆਪੋ ਆਪਣਾ ਜਿੰਨਾ ਹੈਗਾ ਬਚਾ ਕੇ ਰੱਖਣਾ। ਸੋ ਸਾਨੂੰ ਰਾਜਸਥਾਨੀਆਂ ਤੋਂ ਵੀ ਥੋੜ੍ਹਾ ਬਹੁਤ ਸਬਕ ਸਿੱਖਣਾ ਚਾਹੀਦਾ ਕਿ ਉਹ ਕਿਵੇਂ ਨਵੇਂ ਤਰੀਕਿਆਂ ਨਾਲ ਖੇਤੀ ਕਰ ਰਹੇ ਆ, ਕਿਵੇਂ ਉਹ ਪਾਣੀ ਪ੍ਰਤੀ ਚੇਤਨ ਹੈ। ਤਾਂ ਅਸੀਂ ਜੋ ਇਹ ਅਣਜਾਣਪੁਣੇ 'ਚ ਪਾਣੀ ਦਾ ਨੁਕਸਾਨ ਕਰਦੇ ਪਏ ਹਾਂ, ਕਿਸੇ ਦਿਨ ਸਾਡੇ ਕੋਲ ਇਸ ਨੁਕਸਾਨ ਦੀ ਭਰਪਾਈ ਲਈ ਨਾ ਤਾਂ ਵਸੀਲਾ ਹੋਣਾ ਤੇ ਨਾ ਹੀ ਹੌਸਲਾ ਹੋਣਾ। ਸੋ ਸਾਨੂੰ ਸੰਭਲਣਾ ਚਾਹੀਦਾ, ਸਮਝਣਾ ਚਾਹੀਦਾ, ਸਾਨੂੰ ਰਲ ਕੇ ਵਿਚਾਰਨਾ ਚਾਹੀਦਾ ਕਿ ਕਿਸਾਨੀ ਤੇ ਜਵਾਨੀ ਤੇ ਸਾਡੀ ਪਹਿਲਾਂ ਹੀ ਉਹੋ ਜਿਹੀ ਹੈ, ਤੇ ਜੇ ਪਾਣੀ ਵੀ ਗਿਆ ਹੱਥੋਂ ਤੇ ਸਮਝ ਲਓ ਫਿਰ ਕਹਾਣੀ ਖਤਮ ਹੀ ਹੈ। ਜੀ ਜੀ ਬਿਲਕੁਲ। ਇੱਕ ਖਬਰ ਆ ਰਹੀ ਆ ਮਿੰਟੂ ਜੀ, ਗੁਰਦਾਸਪੁਰ ਦੇ ਵਿੱਚ ਕਤਲ ਕੇਸ ਦੇ ਵਿੱਚ ਗਵਾਹ ਨੂੰ ਤੀਜੀ ਮੰਜ਼ਿਲ ਤੋਂ ਧੱਕਾ ਮਾਰ ਕੇ ਮੁਲਜ਼ਮ ਫਰਾਰ ਹੋ ਗਿਆ। ਬੜੀ ਆਸ਼ਚਰਜ ਵਾਲੀ ਗੱਲ ਆ ਕਿ
ਕਚਹਿਰੀ ਦੇ ਵਿੱਚ ਵੀ ਬੰਦਾ ਨਹੀਂ ਡਰਦਾ, ਔਰ ਉਹ ਬੰਦਾ ਨਹੀਂ ਡਰਦਾ ਜਿਹਦੇ ਤੇ ਪਹਿਲਾਂ ਹੀ ਕਤਲ ਕੇਸ ਚੱਲਣ ਡਿਆ। ਜੀ ਹੱਦ ਹੋ ਗਈ ਕਿ ਕਚਹਿਰੀ ਦੇ ਵਿੱਚ ਤੀਜੀ ਮੰਜ਼ਿਲ ਤੇ ਉਹ ਬੰਦਾ ਧੱਕਾ ਮਾਰ ਕੇ ਫਰਾਰ ਹੋ ਗਿਆ। ਚਲੋ ਇਹ ਤੇ ਆਪਾਂ ਮੰਨਦੇ ਹਾਂ ਕਿ ਇਹ ਪੁਲਿਸ ਦੇ ਵੱਸ ਦੀ ਗੱਲ ਨਹੀਂ। ਕਚਹਿਰੀ ਦੇ ਵਿੱਚ ਦਰਜਨਾਂ ਗਵਾਹ ਆਉਂਦੇ ਆ, ਹਰੇਕ ਨੂੰ ਪ੍ਰੋਟੈਕਟ ਨਹੀਂ ਕਰ ਸਕਦੀ ਪੁਲਿਸ, ਔਰ ਜੋ ਕੋਈ ਦਰਖਾਸਤ ਦਿੰਦਾ ਹੈ ਅਦਾਲਤ ਉਹਦੀ ਸਿਕਿਉਰਿਟੀ ਲਾ ਸਕਦੀ, ਦੂਜੇ ਦੀ ਨਹੀਂ, ਕਿਉਂਕਿ ਬਹੁਤ ਸਾਰੇ ਗਵਾਹਾਂ ਦੀ ਆਉਣੀ ਜਾਣੀ ਰਹਿੰਦੀ ਹੈ। ਪਰ ਇਹ ਗੱਲ ਹੈਰਾਨ ਕਰਦੀ ਹੈ ਕਿ ਉਹ ਬੰਦਾ ਗਵਾਹ ਨੂੰ ਤੀਜੀ ਮੰਜ਼ਿਲ ਤੋਂ ਸੁੱਟ ਕੇ ਭੱਜ ਗਿਆ ਤੇ ਕਿਸੇ ਤੋਂ ਫੜ ਨਹੀਂ ਹੋਇਆ, ਉਹ ਵੀ ਕਚਹਿਰੀਆਂ ਦੇ ਵਿੱਚੋਂ। ਇਹਦਾ ਮਤਲਬ ਹੈ ਕਿ ਉੱਥੇ ਜੋ ਵੀ ਬੈਠੇ ਸੀਗੇ ਫਿਰ ਉਹ ਉੱਥੇ ਬੈਠੇ ਉਹਨਾਂ ਦੇ ਸਰੀਰ ਹੈ ਜਿਹੜੇ ਉਹ ਕਹਿ ਲਈਏ ਕਿ ਸੁੱਤੇ ਹੀ ਸਨ, ਕਿਉਂਕਿ ਤੀਜੀ ਮੰਜ਼ਿਲ ਤੋਂ ਹੇਠਾਂ ਆ ਕੇ ਭੱਜਿਆ ਹੋਏਗਾ ਨਾ। ਤੇ ਇਹਦਾ ਮਤਲਬ ਹੈ ਕਿ ਉਹਦੇ ਕੋਲ ਪੂਰਾ ਟਾਈਮ ਰਿਹਾ, ਉਹ ਬੰਦਾ ਆਪਣਾ ਕਾਰਾ ਕਰਕੇ ਨਿਕਲਿਆ। ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਉਹ ਗੁਰਭੇਜ ਸਿੰਘ ਜਿਹਨੇ ਧੱਕਾ ਮਾਰਿਆ ਇਸ ਸ਼ਖਸ ਨੂੰ, ਇਹਦੇ ਪਿਓ ਨੂੰ ਕਤਲ ਕੀਤਾ ਸੀ, ਜ਼ਮੀਨ ਦਾ ਝਗੜਾ ਚੱਲਦਾ ਸੀ, ਫਿਰ ਉਹਨੂੰ ਜ਼ਮਾਨਤ ਮਿਲ ਗਈ, ਦੋਵੇਂ ਧਿਰਾਂ ਇਕੱਠੀਆਂ ਹੋਈਆਂ, ਜ਼ਮੀਨੀ ਝਗੜਾ ਸੀ ਤੇ ਉਹਨੂੰ ਗੱਲੀ ਲਾ ਲਿਆ, ਉਹ ਜਿਹਨੂੰ ਵਿਚਾਰੇ ਨੂੰ ਸੁੱਟਿਆ ਕਿ ਆਪਾਂ ਨਿਬੇੜਦੇ ਆ ਕਰਦੇ ਆ, ਤੇ ਜਦੋਂ ਕੋਲ ਲੈ ਗਿਆ ਕੰਡੇ ਤੇ ਉਹਨੂੰ ਧੱਕਾ ਮਾਰ ਦਿੱਤਾ। ਸੋ ਧੱਕਾ ਮਾਰ ਕੇ ਉਹ ਬਹੁਤ ਜ਼ਿਆਦਾ ਸਰੀਰਕ ਨੁਕਸਾਨ ਝੱਲਿਆ ਉਸ ਵਿਅਕਤੀ ਨੇ, ਵਿਚਾਰਾ ਗੰਭੀਰ ਹਾਲਤ ਦੇ ਵਿੱਚ ਆ। ਪਰ ਸਭ ਤੋਂ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਕਿ ਇੱਕ ਤੇ ਅਦਾਲਤ 'ਚ ਕੰਮ ਹੋ ਗਿਆ, ਦੂਜਾ ਉਹ ਦੋਸ਼ੀ ਹੈ ਜਿਹੜਾ ਕੰਮ ਕਰਕੇ ਭੱਜ ਗਿਆ। ਪਰ ਇੱਥੇ ਕੀ ਕਹਿ ਸਕਦੇ ਹਾਂ ਜੀ, ਇੱਥੇ ਇੱਕ ਥਾਂ ਏਦਾਂ ਦੀ ਘਟਨਾ ਸੁਣਦੇ ਆ, ਦੂਜੀ ਥਾਂ ਦੂਸਰੀ ਤਰ੍ਹਾਂ ਦੀ, ਤੀਜੇ ਥਾਂ ਤੀਸਰੀ ਥਾਂ ਤੇ। ਇੱਥੇ ਤੇ ਹੁਣ ਚਰਚਾ ਜਿਹੜੀ ਉਹ ਘੰਟੇ ਅੱਗੇ ਦਿਨਾਂ ਤੱਕ ਚਰਚਾ ਹੁੰਦੀ ਸੀ, ਮਹੀਨਿਆਂ ਤੱਕ ਵੱਡੀਆਂ ਘਟਨਾਵਾਂ ਦੀ। ਹੁਣ ਤੇ ਆਹ ਦੇਖੋ ਮੋਗੇ ਵਾਲੀ ਲੁੱਟ ਹੋਈ ਹੈ, 60 ਲੱਖ ਰੁਪਇਆ ਲੈ ਗਏ ਸੀ, ਇੱਕ ਬੰਦਾ ਮਾਰ ਗਏ। ਤੇ ਇਹਨਾਂ ਨੇ ਕੀ ਕੀਤਾ ਕਿ ਕੱਲ 4 ਕੁ ਬੰਦੇ ਫੜ ਲਏ। ਆਖੇ ਜੀ ਇਹਨੇ ਫਲਾਣੇ ਨੇ ਰੈਕੀ ਕੀਤੀ ਸੀ, ਫਲਾਣੇ ਨੇ ਫੀਲਡਿੰਗ ਲਵਾਈ ਸੀ, ਫਲਾਣੇ ਨੇ ਵੈਨ ਕਿਰਾਏ ਤੇ ਕਰਕੇ ਦਿੱਤੀ ਸੀ, ਇਹਨਾਂ ਨੂੰ ਅਸੀਂ ਫੜ ਲਿਆ, ਦੂਜਿਆਂ ਦੀ ਤਲਾਸ਼ ਜਾਰੀ ਹੈ। ਹੁਣ ਜਿਹੜੇ ਰੈਕੀ ਵਾਲੇ ਆ ਜਾਂ ਜਿਹੜੇ ਜਿਨ੍ਹਾਂ ਦੇ ਘਰੋਂ ਚਾਹ ਪਾਣੀ ਪੀਤਾ, ਉਹਨਾਂ ਨੂੰ ਫੜ ਕੇ ਇਹ ਬਣਾਤਾ ਜੀ ਅਸੀਂ ਬੰਦੇ ਫੜ ਲਏ, ਪਰ ਜਿਨ੍ਹਾਂ ਨੇ ਅਸਲੀ ਮਾਲ ਲੁੱਟਿਆ ਉਹਨਾਂ ਦਾ ਪਤਾ ਹੀ ਨਹੀਂ ਜੀ। ਮਿੰਟੂ ਜੀ, ਵੀ ਪੋਲੀਟੀਸ਼ੀਅਨ ਨੂੰ ਸਿਆਣਾ, ਸਿਆਸੀ ਬੰਦੇ ਨੂੰ ਸਿਆਣਾ ਮੰਨਿਆ ਜਾਂਦਾ ਵੀ ਦੇਖ ਕੇ ਕਦਮ ਚੱਕਦਾ ਆ। ਇਹ ਹੁਣ ਜਗ੍ਹਾ ਜਗ੍ਹਾ ਤੋਂ ਪਾਰਟੀਆਂ ਉੱਠ ਰਹੀਆਂ, ਇੱਕ ਜੈ ਜਵਾਨ ਜੈ ਕਿਸਾਨ ਪਾਰਟੀ ਆ, ਉਹ ਕਹਿ ਰਹੀ ਵੀ ਸਾਰੇ ਹਲਕਿਆਂ ਤੋਂ ਇਲੈਕਸ਼ਨ ਲੜਨੀ ਆ। ਇਹ ਕਿਸੇ ਦੇ ਨਾਲ ਗੱਠਜੋੜ ਹੋਣ ਤੋਂ ਬਾਅਦ 'ਚ, ਪੈਸੇ ਮਿਲਣ ਤੋਂ ਬਾਅਦ 'ਚ ਇੱਦਾਂ ਦਾ ਕੁਛ ਹੁੰਦਾ ਹੈ, ਜਾਂ ਵਾਕਈ ਕਿਸੇ ਨੂੰ ਲੱਗ ਜਾਂਦਾ ਵੀ ਸਾਡੀ ਸਰਕਾਰ ਇੱਦਾਂ ਹੀ ਬਣ ਜਾਣੀ ਕਿਤੇ? ਨਹੀਂ ਜੀ, ਬਹੁਤਿਆਂ ਦਾ ਤਾਂ ਕੰਮ ਧੰਦਾ ਹੀ ਹੁੰਦਾ ਇਸ ਤਰੀਕੇ ਦਾ। ਮੈਂ ਹਰ ਇੱਕ ਪਾਰਟੀ ਵਾਸਤੇ ਨਹੀਂ ਇਹ ਸ਼ਬਦ ਵਰਤਦਾ, ਪਰ ਬਹੁਤੇ ਜਿਹੜੇ ਹੁੰਦੇ ਆ ਉਹ ਖੀਰ ਖਾਣੀ ਆਉਂਦੇ ਆ ਕਿ ਖੀਰ ਰਿੱਝੀ ਪਈ ਆ, ਚਲੋ ਚਮਚੇ 2 ਚਮਚੇ ਮਾਰ ਜਾਗੇ, ਸੀਜ਼ਨ ਟੱਪ ਜਾਊਗਾ। ਇਹ ਬਹੁਤਿਆਂ ਦਾ ਖਿਆਲ ਇਹੀ ਹੈ। ਪਾਰਟੀਆਂ ਦੀ ਗੱਲ ਕਰ ਲਈਏ, ਭਾਵੇਂ ਜਿਹੜੇ ਉਮੀਦਵਾਰ ਖੜਦੇ ਆ ਕਈ ਇਸੇ ਝਾਕ ਨੂੰ ਖੜਦੇ ਆ, ਕਈਆਂ ਦੇ ਕੰਮ ਸਿੱਧੇ ਵੀ ਆਏ ਆ। ਇੱਥੇ ਸਾਡੇ ਇੱਕ ਮੁਕਤਸਰ ਆ, ਇਹਨਾਂ ਨੇ ਕਾਂਗਰਸ ਦੇ ਵਿੱਚੋਂ ਪੱਟਿਆ ਸੀ ਬੰਦਾ, ਔਰ ਉਹਨੇ ਮਲੋਟ ਹਲਕੇ ਦੀ ਸੀਟ ਦਾ ਸਾਰਾ ਸਮੀਕਰਨ ਬਦਲ ਦਿੱਤਾ, ਉਹਨੂੰ ਆਜ਼ਾਦ ਖਿਲਾਰ ਦਿੱਤਾ, ਔਰ ਕਾਂਗਰਸ ਦੇ ਵਿੱਚੋਂ ਪੁੱਟ ਕੇ ਆਜ਼ਾਦ ਖਿਲਾਰ ਦਿੱਤਾ। ਕਾਂਗਰਸ ਦੀਆਂ 4-5 ਹਜ਼ਾਰ ਵੋਟਾਂ ਖਰਾਬ ਕਰ ਗਿਆ ਤੇ ਜਿੱਤ ਹਾਰ ਜਿਹੜੀ ਉਹ 1500 ਤੇ ਹੋ ਗਈ ਜੀ। ਜਿਹੜੇ ਬੰਦੇ ਹੁੰਦੇ ਨਾ ਪਾਰਟੀਆਂ ਦਾ ਕੰਮ ਵੀ ਇਸੇ ਤਰੀਕੇ ਦਾ ਹੁੰਦਾ, 4 ਬੰਦੇ ਰਲ ਜਾਂਦੇ ਆ, ਪਾਰਟੀ ਬਣਾ ਲੈਂਦੇ ਆ, ਜੋ ਕੁਛ ਉਧਰੋਂ ਆਉਂਦਾ ਚੋਣ ਕਮਿਸ਼ਨ ਵੱਲੋਂ ਆਉਂਦਾ ਜਾਂ ਹੋਰ ਕੁਛ ਹੈ, ਤੇ ਜੇ ਨਹੀਂ ਤੇ ਦੂਜੇ ਪਾਸੇ ਜੋ ਆਉਂਦਾ ਉਹ ਹੀ ਕਬੂਲ ਕਰਕੇ ਚਲੇ ਜਾਂਦੀਆਂ। ਬਾਕੀ ਬਹੁਤੀਆਂ ਪਾਰਟੀਆਂ ਦਾ ਇੱਥੇ ਅਸਰ ਨਹੀਂ ਹੈਗਾ। ਹਾਂ ਠੀਕ ਹੈ, ਕੁਝ ਪਾਰਟੀਆਂ ਆ ਰਹੀਆਂ ਜਿਨ੍ਹਾਂ ਦੇ ਸਿਧਾਂਤ, ਜਿਨ੍ਹਾਂ ਦੇ ਕੰਮ ਹੈ ਜਿਹੜੇ ਉਹ ਵੇਖਣ ਨੂੰ ਚੰਗੇ ਲੱਗ ਰਹੇ, ਹਾਲਾਂਕਿ ਉਹ ਅਜਮਾਏ ਨਹੀਂ ਹੈ, ਪਰ ਕੁਝ ਚੰਗੇ ਉਹਨਾਂ ਦੇ ਜਿਹੜੇ ਐਲਾਨ, ਉਹਨਾਂ ਦੇ ਕੰਮ, ਉਹਨਾਂ ਦੇ ਕਰਮ, ਉਹਨਾਂ ਦੇ ਬੋਲ ਚਾਲ ਹੈ, ਚੰਗੇ ਪ੍ਰਭਾਵ ਆ। ਤਾਂ ਉਹ ਦੇਖਣਾ ਪਵੇਗਾ ਕਿ ਹੁਣ ਜਿਹੜਾ ਵਿਕਾਊ ਮਾਲ ਆ ਉਹ ਕਿਹੜਾ ਤੇ ਟਿਕਾਊ ਮਾਲ ਕਿਹੜਾ ਹੈ, ਉਹ ਸਮਾਂ ਦੱਸੇਗਾ ਜੀ। ਤੇ ਜਾਗਰ ਦੀ ਗਾਗਰ 'ਚ ਹੈ ਜੀ ਅੱਜ ਕੁਛ? ਹਾਂ, ਜਾਗਰ ਅੱਜ ਥੋੜਾ ਜਿਹਾ ਇੱਥੇ ਬੱਦਲ ਹੋਇਆ, ਥੋੜੀ ਜਿਹੀ ਹਨੇਰੀ ਆਈ, ਠੰਡ ਠੰਡੌਰਾ ਜਿਹਾ ਹੋਇਆ ਤੇ ਜਾਗਰ ਮਿਲ ਪਿਆ। ਬਾਹਰ ਨਿਕਲਿਆ ਸੀ ਵਾਹਵਾ ਦਿਨਾਂ ਬਾਅਦ, ਕਿਉਂਕਿ ਬੜੀ ਧੁੱਪ ਪਈ ਤੇ ਜਾਗਰ ਦੂਰੋਂ ਹੀ ਕਹਿੰਦਾ ਹੁੰਦਾ ਕਿ ਸੁਣਾ ਖਬਰ, ਕੋਈ ਸੁਣਾ ਖਬਰ। ਮੈਂ ਕਿਹਾ ਯਾਰ ਖਬਰ ਕਾਦੀ? ਆਮ ਆਦਮੀ ਪਾਰਟੀ ਵਾਲਿਆਂ ਤੇ ਦੋਸ਼ ਲੱਗਣ ਡਿਆ ਵੀ ਇਹਨਾਂ ਨੇ ਫੰਡਿੰਗ ਕੀਤੀ ਆ, ਉੜਤਾ ਪੰਜਾਬ ਕਿ ਉਜੜਤਾ ਪੰਜਾਬ ਹੈ ਜਿਹੜੀ ਫਿਲਮ। ਕਹਿੰਦਾ ਭਾਈ ਸਾਹਿਬ ਮੈਂ ਨਹੀਂ ਮੰਨਦਾ। ਮੈਂ ਕਿਹਾ ਕਿਉਂ, ਤੂੰ ਕਿਉਂ ਨਹੀਂ ਮੰਨਦਾ? ਕਹਿੰਦਾ ਜੇਕਰ ਫਿਲਮ ਆਮ ਆਦਮੀ ਪਾਰਟੀ ਦੇ ਪੈਸੇ ਨਾਲ ਬਣੀ ਹੁੰਦੀ ਤੇ ਇਹਦੇ 'ਚ ਟੁੱਟੀ ਜੀ ਕੁਮਾਰ ਵਿਸ਼ਵਾਸ ਦੀ ਕਵਿਤਾ ਹੋਣੀ ਸੀ ਤੇ ਘਸੀ ਜੀ ਕੇਜਰੀਵਾਲ ਦੀ ਮਸ਼ਹੂਰੀ ਜ਼ਰੂਰ ਹੋਣੀ ਸੀ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਨਵੀਰ
ਬਲਬੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।